ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 10 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ। ਜਿਹੜੀ ਚਰਚਾ ਕੱਲ ਤੋਂ ਵੀ ਪਹਿਲਾਂ ਦੀ ਜਿਹੜੀ ਆਪਾਂ ਕਰ ਸਕਦੇ ਹਾਂ, ਪੰਥਕ ਸਫ਼ਿਆਂ ਦੇ ਵਿੱਚ ਤੇ ਸਿਆਸੀ ਹਲਕਿਆਂ ਦੇ ਵਿੱਚ ਲਗਾਤਾਰ ਚੱਲ ਰਹੀ ਹੈ। ਦੋ ਪਾਤਰਾਂ ਦੇ ਦਰਮਿਆਨ ਜੇ ਇਹ ਪਾਤਰਾਂ ਦੀ ਜਿਹੜੀ ਆਪਸੀ ਅੰਦਰਲੀ ਗੰਢ ਧੁੱਪ ਹੈ ਜਾਂ ਬਾਹਰ ਹੀ ਜਿਹੜੀ ਕਸ਼ਮਕਸ਼ ਹੈ ਉਹ ਸਾਰਿਆਂ ਨੂੰ ਦਿਖਦੀ ਹੈ, ਪਰ ਅੰਦਰੋਂ ਕਈ ਚੀਜ਼ਾਂ ਬਾਹਰ ਨਹੀਂ ਆਉਂਦੀਆਂ ਜਾਂ ਉਸ ਹਿਸਾਬ ਦੇ ਨਾਲ ਨਹੀਂ ਦੇਖੀਆਂ ਜਾਂਦੀਆਂ। ਗੱਲ ਕਰੀਏ ਹਰਨਾਮ ਸਿੰਘ ਧੂਮਾ ਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ। ਧੂਮੇ ਨੇ ਕਹਿੰਦੇ ਸਿਆਸੀ ਜ਼ਮੀਨ ਸੁਖਬੀਰ ਦੇ ਨਾਂ ਕਰਤੀ ਹੈ, ਪਰ ਇੰਤਕਾਲ ਭਾਜਪਾ ਦੇ ਨਾਂ ਹੀ ਹੈ। ਪ੍ਰਵੀਨ ਜੀ, ਜਿਸ ਦਿਨ ਦਾ ਪੰਥਕ ਵਿਵਾਦ ਖੜਾ ਹੋਇਆ, ਖਾਸ ਕਰ ਜਥੇਦਾਰ ਸਾਹਿਬਾਨਾਂ ਨੂੰ ਹਟਾਉਣ ਤੇ ਨਵੇਂ ਜਥੇਦਾਰ ਨੂੰ ਲਾਉਣ ਤੇ ਜੀ, ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੂਮਾ ਇਸ ਗੱਲ ਤੇ ਅੜੇ ਸੀਗੇ ਕਿ ਪੁਰਾਣੇ ਜਥੇਦਾਰਾਂ ਨੂੰ ਬਹਾਲ ਕਰੋ ਤੇ ਨਵਿਆਂ ਨੂੰ ਹਟਾਓ। ਫਿਰ ਉਹ ਇਸ ਗੱਲ ਤੇ ਆ ਗਏ ਕਿ ਪੁਰਾਣਿਆਂ ਨੂੰ ਲਿਆਓ, ਇੱਕ ਵਾਰ ਲਿਆ ਕੇ ਉਹਨੂੰ ਇੱਜ਼ਤ ਨਾਲ ਤੋੜ ਦਿਓ ਤੇ ਨਵੇਂ ਹੋਰ ਲਾਓ। ਠੀਕ ਹੈ। ਫਿਰ ਹੁਣ ਇਸ ਗੱਲ ਤੇ ਆ ਗਏ ਕਿ ਬਸ ਨਵਿਆਂ ਨੂੰ ਬਦਲੋ ਤੇ ਪੁਰਾਣੇ ਵਾਲਾ ਹੁਣ ਭੁੱਲੇ ਗਏ ਚੈਪਟਰ ਮੈਨੂੰ ਲੱਗਦਾ। ਜੀ। ਚਲੋ, ਨਵਿਆਂ ਨੂੰ ਬਦਲਣ ਚ ਵੀ ਉਹਨਾਂ ਦੀ ਜ਼ਿਆਦਾ ਰੜਕ ਜਿਹੜੀ ਹੈਗੀ ਆ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮਾਮਲੇ 'ਚ ਹੈ। ਤੇ ਉਹ ਉਹਨਾਂ ਨੂੰ ਦੋਵਾਂ ਤਖਤਾਂ ਤੋਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਿੱਥੋਂ ਉਹਨਾਂ ਨੂੰ ਸੰਪੂਰਨ ਸੇਵਾ ਮਿਲੀ ਹੋਈ ਹੈ, ਜਾਂ ਆਰਜੀ ਤੌਰ ਤੇ ਕਾਰਜਕਾਰੀ ਜਥੇਦਾਰ ਦੀ ਸੇਵਾ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਹੋਈ ਹੈ, ਦੋਵਾਂ ਥਾਵਾਂ ਤੋਂ ਉਹਨਾਂ ਨੂੰ ਹਟਾਉਣ ਲਈ ਵਜਿੱਤ ਨੇ। ਪਰ ਬਾਬਾ ਟੇਕ ਸਿੰਘ ਧਨੌਲਾ ਦੇ ਬਾਰੇ ਵੀ ਉਹਨਾਂ ਦੀ ਰਾਏ ਇਹੀ ਹੈ ਕਿ ਉਹਨੂੰ ਹਟਾਇਆ ਜਾਵੇ। ਉਹਨਾਂ ਬਾਰੇ ਤਾਂ ਲਗਭਗ ਸਮੁੱਚੇ ਸਿੱਖ ਜਗਤ 'ਚ, ਜਦੋਂ ਕਿ ਗਿਆਨੀ ਕੁਲਦੀਪ ਸਿੰਘ ਗੱਜ ਦੇ ਮਾਮਲੇ 'ਚ ਤਾਂ ਕੁਝ ਧਿਰਾਂ ਵੰਡੀਆਂ ਹੋਈਆਂ ਵੀ ਨਜ਼ਰ ਆਉਂਦੀਆਂ ਨੇ, ਜਿਹੜੀਆਂ ਉੱਧਰ ਵੀ ਨੇ ਕੁਝ ਇੱਧਰ ਵੀ ਨੇ, ਤੋਂ ਗਿਣਤੀ ਕਿਸੇ ਪਾਸੇ ਭਾਰੂ ਹੋ ਸਕਦੀ ਹੈ, ਪਰ ਕੁੱਲ ਮਿਲਾ ਕੇ ਕੁਝ ਨਾ ਕੁਝ ਉਹਨਾਂ ਨਾਲ ਹੈਗੇ ਨੇ ਬੰਦੇ ਜਿਹੜੇ ਚਾਹੁੰਦੇ ਨੇ ਕਿ ਨਹੀਂ ਉਹਨਾਂ ਨੂੰ ਰੱਖਿਆ ਜਾਵੇ। ਇੰਨਾ ਤਾਂ ਜ਼ਰੂਰ ਚਾਹੁੰਦੇ ਨੇ ਕਿ ਹੋਰ ਨਹੀਂ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਤਾਂ ਉਹਨਾਂ ਕੋਲ ਰੱਖੀ ਹੋ ਜਾਵੇ। ਠੀਕ ਹੈ। ਪਰ ਬਾਬਾ ਟੇਕ ਸਿੰਘ ਧਨੌਲਾ ਦਾ ਪਹਿਲੇ ਦਿਨ ਤੋਂ ਹੀ ਇਹ ਸੀਗਾ ਕਿ ਉਹਨਾਂ ਨੂੰ ਕਿਉਂ ਸੌਂਪੀਏ, ਤੁਸੀਂ ਬਿਲਕੁਲ ਹੀ ਨਿਗਾਰ ਵਾਲੇ ਪਾਸੇ ਨੂੰ ਜਾ ਰਹੇ ਹੋ, ਨਾ ਕਰੋ। ਸੋ ਇਹ ਦੋਏ ਜਥੇਦਾਰਾਂ ਨੂੰ ਹਟਾਉਣ ਦੇ ਲਈ ਬਾਬਾ ਧੂਮਾ ਹੋਰਾਂ ਨੇ ਲਗਾਤਾਰ ਮਤਲਬ ਕਿ ਧਰਨਾ ਵੀ ਲਾ ਜੀ, ਪ੍ਰਦਰਸ਼ਨ ਵੀ ਕਰ ਜੀ, ਐਲਾਨ ਵੀ ਕਰਤਾ ਜੀ ਸੁਖਬੀਰ ਬਾਦਲ ਦੇ ਘਰ ਮੂਹਰੇ 11 ਜੂਨ ਨੂੰ ਵੱਡਾ ਧਰਨਾ ਲਾਵਾਂਗੇ। ਉਸ ਤੋਂ ਬਾਅਦ ਹਰ ਮਹੀਨੇ ਦੇ ਪਹਿਲੇ ਐਤਵਾਰ ਧਰਨਾ ਲੱਗਿਆ ਕਰੂਗਾ ਜਦੋਂ ਤੱਕ ਜਥੇਦਾਰ ਹਟਾਏ ਨਹੀਂ ਜਾਂਦੇ। ਹੁਣ ਅੱਜ 11 ਜੂਨ ਹੈ ਜੀ, ਪਰ ਧਰਨਾ ਨਹੀਂ ਲੱਗ ਰਿਹਾ। ਠੀਕ ਹੈ। 9 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਸੀ, ਜਿਹਦੇ ਬਾਰੇ ਆਪਾਂ ਜ਼ਿਕਰ ਕੀਤਾ ਕਿ ਉਹ ਬੈਠਕ ਮੁਲਤਵੀ ਹੋ ਗਈ, ਉਹ 12 ਤਰੀਕ ਨੂੰ ਹੋਣੀ ਹੈ। ਸੋ ਕੀ ਸਕ੍ਰਿਪਟ ਨਹੀਂ ਆਈ ਸੀ, ਕੀ ਸਕ੍ਰਿਪਟ ਨਵੇਂ ਸਿਰੋਂ ਲਿਖਣੀ ਪੈਣੀ ਸੀ, ਆਪਾਂ ਇਹਦੇ ਬਾਰੇ ਵਿਸਥਾਰਤ ਗੱਲ ਕੀਤੀ। ਜੀ ਬਿਲਕੁਲ। ਹੁਣ ਉਹ ਬੈਠਕ ਉਸ ਦਿਨ ਮੁਲਤਵੀ ਹੋ ਗਈ, ਪਰ ਉਸੇ ਦਿਨ ਰਾਤ ਨੂੰ ਧੂਮਾ ਹੋਰਾਂ ਦੇ ਟਿਕਾਣੇ ਤੇ ਬੈਠਕ ਧਾਮੀ ਦੇ ਨਾਲ ਹੁੰਦੀ ਹੈ। ਧਾਮੀ ਆਪਣੇ ਕੁਝ ਸਾਥੀਆਂ ਦੇ ਨਾਲ ਬਾਬਾ ਹਰਨਾਮ ਸਿੰਘ ਧੂਮਾ ਕੋਲ ਜਾਂਦੇ ਨੇ, ਜਦੋਂ ਕਿ ਇਹ ਤੋਂ ਪਹਿਲਾਂ ਚਰਚਾਵਾਂ ਤਾਂ ਅਖਬਾਰਾਂ ਦੇ ਰਾਹੀਂ ਇਹ ਵੀ ਆ ਗਈਆਂ ਸੀ ਕਿ ਅੰਮ੍ਰਿਤਸਰ ਦਿਹਾਤੀ ਕਿਸੇ ਖੇਤਰ 'ਚ ਸੁਖਬੀਰ ਬਾਦਲ ਨਾਲ ਵੀ ਬਾਬਾ ਧੂਮਾ ਦੀ ਗੁਪਤ ਬੈਠਕ ਹੋ ਚੁੱਕੀ ਹੈ। ਠੀਕ ਹੈ। ਉਹਦੀ ਪੁਸ਼ਟੀ ਨਹੀਂ ਕੀਤੀ ਗਈ, ਜਦੋਂ ਕਿ ਉਲਟਾ ਟਕਸਾਲ ਵੱਲੋਂ ਉਹਦਾ ਖੰਡਨ ਕੀਤਾ ਗਿਆ ਕਿ ਨਹੀਂ ਹੋਈ। ਚਲੋ, ਸਿੱਧਾ ਮਿਲੋ ਜਾਂ ਦੂਤ ਰਾਹੀਂ ਮਿਲੋ, ਮਿਲਣਾ ਤਾਂ ਮੁਲਾਕਾਤ ਹੈ, ਸਭ ਨੂੰ ਪਤਾ ਕਿ ਹਾਂ ਸਹੀ ਹੈ, ਬਿਲਕੁਲ ਇੱਧਰੋਂ ਜਾਓ ਜੇ ਉੱਧਰੋਂ ਜਾਓ, ਰਾਹ ਤਾਂ ਉੱਥੇ ਹੀ ਜਾਂਦਾ। ਸੋ ਇਸ ਲਈ ਕੁੱਲ ਮਿਲਾ ਕੇ ਕੀ ਇਹ ਮੰਨ ਲਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਤੇ ਬਾਬਾ ਹਰਨਾਮ ਸਿੰਘ ਧੂਮਾ ਵਿਚਾਲੇ ਪੱਕਾ ਸਮਝੌਤਾ ਹੋ ਗਿਆ। ਹੁਣ ਸਮਝੌਤੇ ਦਾ ਪੱਖ ਕਿੱਥੋਂ ਉੱਭਰਦਾ? ਇੱਕ ਤਾਂ ਧਰਨਾ ਮੁਲਤਵੀ ਕਰਨਾ, ਐਸਜੀਪੀਸੀ ਵੱਲੋਂ ਬੈਠਕ ਅੱਗੇ ਪਾਉਣਾ, ਫਿਰ ਬਾਬਾ ਹਰਨਾਮ ਸਿੰਘ ਧੂਮਾ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਨਾ ਜਿਸ ਦੇ ਵਿੱਚ ਅਚੇਚਾ ਜ਼ਿਕਰ ਕਰਨਾ
ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸਰਦਾਰ ਸੁਖਬੀਰ ਸਿੰਘ ਬਾਦਲ ਪੰਥਕ ਮਸਲਿਆਂ ਦੇ ਹੱਲ ਦੇ ਲਈ ਪਹਿਲ ਕਦਮੀ ਕਰਨ, ਆਪਣਾ ਬੜਮੁੱਲਾ ਯੋਗਦਾਨ ਪਾਉਣ, ਰੋਲ ਨਿਭਾਉਣ। ਮਤਲਬ ਇਹ ਰੋਲ ਨਿਭਾਉਣ ਦੀ ਉਹ ਸੇਵਾ ਦਿੱਤੀ ਹੈ ਕਿ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਰਾਜ ਤਿਲਕ ਕੀਤਾ ਕਿ ਲਓ ਜੀ ਪ੍ਰਧਾਨ ਵਜੋਂ ਮਾਨਤਾ ਤੁਹਾਨੂੰ। ਸੋ ਇਹ ਪ੍ਰੈਸ ਨੋਟ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੂੰ ਮਾਨਤਾ ਦੇ ਰਿਹਾ ਕਿ ਮੈਂ ਤੁਹਾਨੂੰ ਹੁਣ ਪ੍ਰਧਾਨ ਮੰਨ ਲਿਆ। ਸਹੀ ਹੈ, ਬਿਲਕੁਲ ਜੀ। ਜਿਹੜਾ ਹੁਣ ਤੱਕ ਰੇੜਕਾ ਸੀ, ਇੱਕ ਰੇੜਕਾ ਦੂਰ ਕਰਤਾ। ਪਰ ਜਿੱਦਾਂ ਹੀ ਬਾਬਾ ਹਰਨਾਮ ਸਿੰਘ ਧੂਮਾ ਨੇ ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਵਾਲਾ ਇਹ ਪ੍ਰੈਸ ਨੋਟ ਜਾਰੀ ਕੀਤਾ, ਉਹਨਾਂ ਨਾਲ ਲੱਗਿਆ ਕਿ ਗੰਢ ਧੁੱਪ ਹੋ ਗਈ, ਇਸੇ ਲਈ ਹੁਣ ਧਰਨਾ ਮੁਲਤਵੀ ਹੈ, ਹੁਣ ਕਦੋਂ ਲੱਗੂ ਨਹੀਂ ਲੱਗੂ ਕੀ ਹੋਊ। ਤੇ ਉਹਦੇ ਵਿੱਚੋਂ ਕਹਿੰਦੇ ਕਿ ਸਮਝੌਤਾ 6 ਤਰੀਕ ਵਾਲੇ ਟਕਰਾਅ ਚੋਂ ਹੀ ਟਾਲਣ ਲਈ ਉੱਭਰ ਗਿਆ ਸੀਗਾ ਕਿ ਬਈ ਜਥੇਦਾਰ ਦੋਵੇਂ ਬਦਲੇ ਜਾਣਗੇ। ਬਿਲਕੁਲ ਜੀ। ਇਹਦੇ ਲਈ ਸਹਿਮਤੀ ਵੀ ਹੈ। ਤੇ ਉਹਨਾਂ ਨੇ ਫਿਰ ਉਹ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ, ਉੱਥੇ ਇੱਕ ਪ੍ਰੈਸ ਨੋਟ ਰਾਹੀਂ ਜਾਂ ਬਿਆਨੀ ਰਾਹੀਂ ਆਪਣੇ ਉਹ ਜ਼ਿਕਰ ਕਰਦੇ ਨੇ ਬਕਾਇਦਾ ਤੌਰ ਤੇ, ਹੈ ਨਾ, ਬਲਵੰਤ ਸਿੰਘ ਰਾਜੋਆਣਾ ਦਾ, ਜਗਤਾਰ ਸਿੰਘ ਹਵਾਰਾ ਦਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ, ਕਿ ਅਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਕੁਰਬਾਨੀ ਦਿੱਤੀਆਂ ਉਹਨਾਂ ਨੂੰ ਲਾਇਆ ਜਾਵੇ। ਸੋ ਬਲਵੰਤ ਸਿੰਘ ਰਾਜੋਆਣਾ ਦੇ ਨਾਮ ਦੇ ਉੱਤੇ ਗੱਲ ਅੱਗੇ ਵੱਧ ਗਈ ਜੀ। ਆਪਾਂ ਬਹੁਤ ਦੇਰ ਪਹਿਲਾਂ ਇਹਦੇ ਬਾਰੇ ਗੱਲ ਕਰਦੇ ਸੀਗੇ। ਸੋ ਇਸ ਲਈ ਹੁਣ ਮੰਨਿਆ ਜਾ ਰਿਹਾ ਕਿ ਬਾਦਲ ਧਿਰ ਵੀ ਉਸ ਨਾਂ ਤੋਂ ਦੂਰ ਨਹੀਂ ਗਈ, ਉਹਨਾਂ ਦਾ ਨੇੜਲਾ ਸੰਬੰਧ ਵੀ ਹੈਗਾ, ਉਹ ਤਾਂ ਉਹਨਾਂ ਦੀ ਮੂੰਹ ਬੋਲੀ ਭੈਣ ਨੂੰ ਚੋਣ ਵੀ ਲੜਾ ਚੁੱਕੇ ਨੇ। ਸੋ ਇਸ ਲਈ ਬਲਵੰਤ ਸਿੰਘ ਰਾਜੋਆਣਾ ਦੇ ਨਾਂ ਤੇ ਅਕਾਲੀ ਦਲ ਵੀ, SGPC ਵੀ ਤੇ ਜੇ ਬਾਬਾ ਧੂਮਾ ਵੀ ਸਹਿਮਤ ਹੁੰਦੇ ਨੇ ਤਾਂ ਇਹਦਾ ਮਤਲਬ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ। ਉਹਨਾਂ ਦੀ ਸਹਿਮਤੀ ਹੈ ਜਾਂ ਨਹੀਂ ਹੈ ਇਹਦੇ ਬਾਰੇ ਸਪਸ਼ਟ ਨਹੀਂ ਹੈ। ਵੈਸੇ ਉਹਨਾਂ ਨੂੰ ਮਿਲ ਕੇ ਧਾਮੀ ਵੀ ਆਏ ਨੇ, ਮਿਲ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਆਏ ਨੇ। ਸੋ ਜੇ ਉਹ ਜਥੇਦਾਰ ਲੱਗਦੇ ਨੇ ਫਿਰ ਕਾਰਜਕਾਰੀ ਜਥੇਦਾਰ ਕੌਣ? ਜੀ ਸਹੀ ਹੈ। ਕਾਰਜਕਾਰੀ ਜਥੇਦਾਰ ਦੇ ਲਈ ਕਹਿੰਦੇ ਜੀ ਬਾਬਾ ਧੂਮਾ ਹੋਰਾਂ ਦੀ ਟਕਸਾਲ ਦੀ ਪਸੰਦਾ ਜਾਂ ਟਕਸਾਲ ਦਾ ਨੇੜਲਾ ਉਹਨਾਂ ਦਾ ਭਰੋਸੇ ਜੋ ਉਹ ਬੰਦਾ ਹੋਏਗਾ। ਔਰ ਇੱਕ ਦੋ ਨਾਮਾਂ ਦੇ ਉੱਤੇ ਗੱਲ ਤੁਰ ਪਈ ਹੈ ਜੀ। ਬਾਬਾ ਟੇਕ ਸਿੰਘ ਧਨੌਲਾ ਦਾ ਬਦਲ ਵੀ ਕਹਿੰਦੇ SGPC ਦੇ ਪ੍ਰਧਾਨ ਲੱਭ ਰਹੇ। ਚਲੋ ਇਹ ਤਾਂ ਸਾਰਾ ਕੁਝ ਹੋ ਜਾਣਾ, ਪਰ ਜਿਹੜਾ ਸਵਾਲ ਇਹ ਹੈ ਕਿ ਸਿਆਸੀ ਜ਼ਮੀਨ ਸੁਖਬੀਰ ਦੇ ਨਾਮ, ਮਤਲਬ ਤੁਹਾਨੂੰ ਪ੍ਰਧਾਨਗੀ ਨੂੰ ਪ੍ਰਵਾਨਗੀ, ਤੁਹਾਡੀ SGPC ਦੇ ਨਾਲ ਤਾਲਮੇਲ ਮੁੜ ਕੇ, ਤੁਹਾਡੇ ਨਾਲ ਮੁੜ ਕੇ ਗੰਢ ਧੁੱਪ, ਇਹ ਤਾਂ ਠੀਕ ਹੈ। ਪਰ ਜੇ ਤੁਸੀਂ ਇੰਤਕਾਲ, ਉਹ ਜਿਵੇਂ ਜਾਖੜ ਕਹਿ ਰਹੇ ਸੀ ਨਾ ਉਦੋਂ, ਕਿ ਫਿਰ ਕਿਸੇ ਹੋਰ ਦੇ ਨਾਂ ਤੇ ਇੰਤਕਾਲ ਚੜ ਜਾਣਾ, ਕੀ ਇਹ ਇੰਤਕਾਲ ਹੁਣ BJP ਦੇ ਨਾਂ ਤੇ ਚੜਾ ਰਹੇ ਨੇ ਬਾਬਾ ਹਰਨਾਮ ਸਿੰਘ ਧੂਮਾ? ਦਰਬਾਰ ਸਾਹਿਬ ਮੱਥਾ ਟੇਕਣ ਦੇ ਦੌਰਾਨ ਉਹਨਾਂ ਦੀ ਮੀਡੀਆ ਨਾਲ ਗੱਲਬਾਤ ਜਾਂ ਇੱਕ ਨਵਾਂ ਪ੍ਰੈਸ ਨੋਟ ਜਿਹੜਾ ਕਹਿੰਦਾ ਜੀ ਕਿ ਬਾਬਾ ਹਰਨਾਮ ਸਿੰਘ ਧੂਮਾ ਜਿਹੜੇ ਜੀ ਟਕਸਾਲ ਦੇ ਮੁਖੀ ਨੇ, ਸੰਤ ਸਮਾਜ ਦੇ ਪ੍ਰਧਾਨ ਨੇ, ਉਹਨਾਂ ਦੀ ਦਿਲੀ ਇੱਛਾ ਹੈ, ਇਹ ਪ੍ਰੈਸ ਨੋਟ ਕਹਿ ਰਿਹਾ ਹੈ, ਪ੍ਰੈਸ ਨੋਟ ਦੀ ਇਬਾਰਤ ਹੈ, ਉਹ ਕਹਿ ਰਿਹਾ ਕਿ ਜੀ ਇਹ ਬਾਬਾ ਹਰਨਾਮ ਸਿੰਘ ਧੂਮਾ ਦੀ ਦਿਲੀ ਇੱਛਾ ਹੈ ਕੋਈ ਅਜਿਹੀ ਰਾਜਨੀਤਿਕ ਧਿਰ ਹੋਂਦ ਚਾਵੇ ਜਿਹੜੀ ਪੰਜਾਬ ਦੇ ਵਿੱਚ ਸਾਰੀਆਂ ਧਿਰਾਂ ਨੂੰ, ਸਾਰੇ ਧਰਮਾਂ ਨੂੰ, ਸਾਰੇ ਫਿਰਕਿਆਂ ਨੂੰ ਨਾਲ ਲੈ ਕੇ ਤੁਰੇ, ਪੰਜਾਬ ਦੇ ਸਮੁੱਚਾ ਵਿਕਾਸ ਕਰੇ। ਸੋ ਅਜਿਹੀ ਸ਼ਬਦਾਵਲੀ ਬਿਨਾਂ ਕਿਸੇ ਪਾਰਟੀ ਦਾ, ਉਹ ਬਿਨਾਂ ਕਿਸੇ ਪੰਥਕ ਧਿਰ ਤੋਂ ਜ਼ਿਕਰ ਕੀਤਿਆਂ ਜੇ ਬਾਬਾ ਹਰਨਾਮ ਸਿੰਘ ਧੂਮਾ ਗੋਲ-ਗੋਲ ਗੱਲ ਕਰ ਰਹੇ ਨੇ, ਕੀ ਉਹ ਫਿਰ BJP ਕੰਨੀ ਇਸ਼ਾਰਾ ਕਰ ਰਹੇ ਨੇ? ਕੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਬੜਾ ਭਾਈ ਬਣਨਾ ਤੇ ਤੂੰ ਕੱਲੇ ਸੁਖਬੀਰ ਦੇ ਗੁਣਗਾਨ ਗਾਈ ਜਾਂਦਾ, ਸਾਡਾ ਕਿੱਥੇ ਹੈ? ਸੋ ਬਿਨਾਂ ਨਾਮ ਲਿਆ ਕਿ ਉਹਨਾਂ ਦੇ ਨਾਮ ਇੰਤਕਾਲ ਕਰ ਦਿੱਤਾ ਗਿਆ, ਜਾਂ ਫਿਰ ਇਹ ਇੱਕ ਤੈਅ ਰਾਜਨੀਤੀ ਹੈ ਜਿਹੜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਭੋਗ ਤੋਂ ਤੁਰੀ ਆ ਤੇ ਉਸ ਨੂੰ ਅਮਲੀ ਰੂਪ, ਕਿਉਂਕਿ ਕੱਲ 5 ਮੈਂਬਰੀ ਕਮੇਟੀ ਦੀ ਬੈਠਕ ਹੋਈ ਹੈ। 5 ਮੈਂਬਰੀ ਕਮੇਟੀ ਨੇ ਆਪਣੀ ਭਰਤੀ ਪ੍ਰਕਿਰਿਆ ਨੂੰ ਮੁੜ ਬਾਚਣ ਦੇ ਲਈ ਬੈਠਕ ਕੀਤੀ ਆ, ਤੇ ਉਹਦੇ ਵਿੱਚ ਕੁਝ ਹੋਰ ਲੀਡਰ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਭਾਈ ਪੰਥਕ ਆਧਾਰ ਗਵਾ ਚੁੱਕੇ ਹੋ, ਹੈ ਨਾ, ਉਹ ਵੀ ਉੱਥੇ ਸ਼ਾਮਲ ਹੋਏ ਨੇ, ਚਾਹੇ ਉਹ ਸੁਖਬੀਰ ਬਾਦਲ ਵਾਲੇ ਧੜੇ ਦੇ ਨਾ ਹੋਣ, ਦੂਏ ਧੜੇ ਦੇ ਹੀ ਹੋਣ। ਸੋ ਉੱਥੇ ਉਸ ਬੈਠਕ ਦੇ ਵਿੱਚੋਂ ਕਹਿੰਦੇ ਕਿ ਇੱਕ ਤਾਂ ਇਹ ਗੱਲ ਨਿਕਲੀ ਕਿ ਆਪਾਂ ਨੂੰ ਥੋੜੀ ਜਿਹੀ ਹੋਰ ਗਾਂਹ ਲੈ ਕੇ ਜਾਣੀ ਚਾਹੀਦੀ ਹੈ ਭਰਤੀ ਮੈਮ, ਕਿਉਂਕਿ ਵਿੱਚੇ ਜੰਗ ਆ ਗਈ ਸੀ, ਵਿੱਚੇ ਕਣਕ ਦਾ ਮਸਲਾ ਆ ਗਿਆ ਸੀ, ਹੁਣ ਝੋਨਾ ਲੱਗਣ ਦੇ ਦਿਨ ਆ ਰਹੇ ਨੇ, ਵਿੱਚੇ ਹਫ਼ਤਾ ਆ ਗਿਆ ਸੀਗਾ ਘੱਲੂਘਾਰੇ ਵਾਲਾ, ਇਸ ਲਈ ਆਪਾਂ ਜੁਲਾਈ ਤੱਕ ਲੈ ਜਾਓ। ਇਸ ਦੇ ਦੌਰਾਨ ਇਹ ਵੀ ਚਰਚਾ ਹੋਈ ਕਿ ਜੇ ਸਾਨੂੰ ਅਕਾਲ ਤਖਤ ਸਾਹਿਬ ਤੋਂ ਸੱਦਾ ਆ ਜਾਂਦਾ ਕਿ ਆਪਣੀ ਮੈਂਬਰੀ ਬੰਦ ਕਰੋ, ਵੀ ਭਰਤੀ ਬੰਦ ਕਰੋ, ਵੀ ਸਾਨੂੰ ਸੌਂਪ ਦਿਓ ਸਾਰਾ ਕੁਛ, ਜਾਂ 5 ਮੈਂਬਰੀ ਕਮੇਟੀ ਖਾਰਜ ਕਰ ਦਿਓ, ਫਿਰ ਆਪਾਂ ਕੀ ਸਟੈਂਡ ਲੈਣਾ? ਤੇ ਜੇ ਸਮਝੌਤੇ ਲਈ ਕੋਈ ਸਾਨੂੰ ਬਿਠਾਉਂਦਾ ਕਿ ਆ ਜਾਓ ਵੀ ਗੱਲਾਂ ਛੱਡੋ, ਕੱਲ ਨੂੰ ਜਥੇਦਾਰ ਸਾਹਿਬ ਇਹ ਕਹਿਣ ਕਿ ਆ ਜਾਓ, ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਜਿਹੜੀ ਤਾਕਤ ਦੇ ਸਾਰੇ ਤੁਸੀਂ ਤੁਰੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ, ਉਹਦੇ ਹੁਕਮਾਂ ਤੇ ਭਰਤੀ ਕਰ ਰਹੇ ਹਾਂ, ਜੇ ਉੱਥੋਂ ਹੀ ਕੋਈ ਨਵਾਂ ਹੁਕਮ ਆ ਜਾਂਦਾ ਫਿਰ ਕੀ ਕਰੋਗੇ? ਸੋ ਇਸ ਲਈ ਇਹ ਚੁਣੌਤੀਆਂ ਨਾਲ ਵੀ ਕਿ ਜੇ ਏਕਾ ਕਰਨ ਦੀ ਗੱਲ ਆ ਗਈ ਕਿ ਫਿਰ ਆਪਾਂ ਸੁਖਬੀਰ ਨੂੰ ਪ੍ਰਧਾਨ ਮੰਨਣਾ ਜਾਂ ਨਹੀਂ ਮੰਨਣਾ, ਫਿਰ ਫਾਰਮੂਲਾ ਕੀ ਹੋਊਗਾ ਏਕੇ ਦਾ, ਇਹਦੇ ਉੱਤੇ ਵੀ ਕੱਲ ਲੰਬੀ ਬੈਠਕ ਸਵੇਰੇ 11-12 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਬੈਠਕ ਚੱਲੀ ਹੈ ਚੰਡੀਗੜ੍ਹ 'ਚ। ਠੀਕ ਹੈ।
ਸੋ ਇਹਦੇ ਵਿੱਚੋਂ ਜੁਲਾਈ ਤੱਕ ਜਾਣ ਦੀ ਤਾਂ ਤੈਅ ਹੋ ਕੇ ਜਨਤਕ ਗੱਲਬਾਤ ਆ ਗਈ, ਪਰ ਬਾਕੀਆਂ ਦੇ ਉੱਤੇ ਜਿਹੜਾ ਮੰਥਨ ਹੈ ਉਹ ਕਿਤੇ ਨਾ ਕਿਤੇ ਦੱਸਦਾ ਕਿ ਇਹਦਾ ਮਤਲਬ ਕੀ ਕੋਈ ਬਾਹਰੀ ਸ਼ਕਤੀ, ਕੋਈ ਬੜੀ ਸ਼ਕਤੀ ਇਹਨਾਂ ਨੂੰ ਏਕੇ ਲਈ ਮਜਬੂਰ ਕਰ ਰਹੀ ਆ ਹੁਣ। ਜੇ ਉਹਦੇ ਉੱਤੇ ਮੰਥਨ ਹੋ ਰਹੇ ਨੇ ਇਹਦਾ ਮਤਲਬ ਕੁਝ ਰਾਜਨੀਤਿਕ ਹੋਰ ਉਲਟ ਫੇਰ ਹੋਣ ਵਾਲਾ ਅਕਾਲੀ ਸਿਆਸਤ ਦੇ ਵਿੱਚ। ਪਰ ਇਹ ਸਭ ਦੇ ਨਾਲ ਪੰਜਾਬ ਦਾ ਭਲਾ ਕਿਵੇਂ ਹੋਊਗਾ, ਪੰਥ ਦਾ ਭਲਾ ਕਿਵੇਂ ਹੋਊਗਾ, ਉਹਦੇ ਉੱਤੇ ਕੋਈ ਮੰਥਨ ਕਰ ਰਿਹਾ ਕਿ ਨਹੀਂ, ਇਹ ਸਵਾਲ ਹੈ। ਪੰਥਕ ਮਾਮਲਿਆਂ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਇੰਨਾ ਕੁ ਜ਼ਿਆਦਾ, ਕਈ ਮਾਮਲਿਆਂ ਦੇ ਵਿੱਚ, ਸਾਰਿਆਂ 'ਚ ਤਾਂ ਨਹੀਂ ਕਹਿ ਸਕਦੇ ਸ਼ਰਮਾ ਜੀ, ਇੰਨਾ ਜ਼ਿਆਦਾ ਦੁਹਰਾ ਹੋ ਗਿਆ, ਇੰਨੀ ਜ਼ਿਆਦਾ ਰੈਪੀਟੀਸ਼ਨ ਹੋ ਗਈ ਵੀ ਉਹਦੇ ਵਿੱਚੋਂ ਕਈ ਲੋਕਾਂ ਦਾ ਤਾਂ, ਵੱਡੀ ਗਿਣਤੀ ਲੋਕਾਂ ਦਾ ਤਾਂ ਉਹਦੇ 'ਚ ਉਹ ਦਿਲਚਸਪੀ ਖਤਮ ਹੋ ਗਈ, ਮੁੱਕ ਗਈ। ਉਹਨੂੰ ਲੱਗਦਾ ਕਿ ਇਹ 4-5 ਪਾਤਰ ਨੇ, ਕਹਾਣੀ ਮੁੜ ਘੁੜ ਕੇ ਇਹਨਾਂ ਦੇ ਆਲੇ ਦੁਆਲੇ ਘੁੰਮਣੀ ਹੈ, ਇਹਨਾਂ ਨੇ ਜੋ ਜਿਵੇਂ ਕੀਤਾ ਉਵੇਂ ਸਾਰਾ ਕੁਝ ਹੋ ਜਾਊਗਾ। ਹੁਣ ਇਹ ਬਾਬਾ ਹਰਨਾਮ ਸਿੰਘ ਧੁੰਮਾਂ ਦਾ ਜ਼ਿਕਰ ਕੀਤਾ, ਜਿਸ ਦਿਨ ਇਹਨਾਂ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਸੀਗਾ, ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਇਹ ਜਥੇਦਾਰ ਨੂੰ ਲਾਉਣ ਦੀ ਤੇ ਲਾਉਣ ਦੀ ਅਸੀਂ ਮਰਿਆਦਾ ਬਹਾਲ ਕਰਨੀ ਹੈ। ਹੁਣ ਦੱਸ ਸਕਦੇ ਆ ਵੀ ਉਹ ਮਰਿਆਦਾ ਬਹਾਲ ਹੋ ਗਈ ਹੈ ਜਾਂ ਫਿਰ ਉਹਨਾਂ ਦੇ ਜਿਹੜੇ ਆਪਦੇ ਕੋਈ ਹੋਰ ਨਿੱਜੀ ਜਿਹੜੇ ਇੰਟਰਸਟ ਸੀਗੇ ਉਹ ਪੂਰੇ ਹੋ ਗਏ ਆ ਜੀ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਕਹਿੰਦੇ, ਭਗਵੰਤ ਮਾਨ ਸਾਹਿਬ ਤਾਂ ਕਦੇ ਕਹਿੰਦੇ ਹੁੰਦੇ ਸੀ ਖਜ਼ਾਨਾ ਸਰਕਾਰਾਂ ਦਾ ਖਾਲੀ ਨਹੀਂ ਹੁੰਦਾ, ਪਰ ਹੁਣ ਕਹਿੰਦੇ ਇੰਨਾ ਕੁ ਖਾਲੀ ਹੋ ਚੁੱਕਿਆ ਵੀ ਵਿਭਾਗਾਂ ਤੋਂ ਵੀ ਪੈਸੇ ਵਾਪਸ ਮੰਗਾ ਲਏ ਆ। ਜਦ ਕਿ ਆਪਾਂ ਜਾਂ ਹੋਰ ਜਿਹੜੇ ਲੋਕ, ਜਿਹੜੇ ਪੰਜਾਬ ਦੀ ਚਿੰਤਾ ਕਰਨ ਵਾਲੇ ਲੋਕ ਨੇ, ਪੰਜਾਬ ਨੂੰ ਵਾਕਈ ਸੁਹਿਰਦ ਲੋਕ ਨੇ, ਗੰਭੀਰ ਲੋਕ ਨੇ, ਉਹ ਬਹੁਤ ਚਿਰ ਤੋਂ ਹੀ, ਲੰਬੇ ਚਿਰਾਂ ਤੋਂ ਹੀ ਇਸ ਗੱਲ ਦੀ ਦੁਹਾਈ ਪਾ ਰਹੇ ਨੇ ਕਿ ਪੰਜਾਬ ਦੇ ਪੱਲੇ ਕੁਛ ਨਹੀਂ ਰਿਹਾ। ਹੁਣ ਤੁਸੀਂ ਸਰਕਾਰਾਂ ਨੂੰ ਉਹ ਫ੍ਰੀ ਬੀਜ਼ ਜਿਹੜੇ ਉਹਨਾਂ ਦੇ ਬਾਰੇ ਪੁਨਰ ਵਿਚਾਰ ਕਰ ਲੈਣਾ ਚਾਹੀਦਾ ਪ੍ਰਵੀਨ ਜੀ। ਕੋਈ ਦੋ ਰਾਏ ਨਹੀਂ ਜੀ ਕਿ ਪੰਜਾਬ ਦਾ ਆਰਥਿਕ ਸੰਕਟ ਬਹੁਤ ਵੱਡਾ ਹੋ ਗਿਆ। ਜੀ ਜੀ ਬਿਲਕੁਲ। ਲਗਾਤਾਰ ਕਰਜ਼ੇ ਦੀ ਫੰਡ ਸਾਡੇ ਸਿਰ ਤੇ ਇਸ ਕਦਰ ਭਾਰੀ ਹੁੰਦੀ ਜਾ ਰਹੀ ਹੈ ਕਿ ਆ ਵਿੱਤੀ ਵਰ੍ਹਾ ਮੁੱਕਣ ਤੱਕ 4.25 ਲੱਖ ਕਰੋੜ ਤੋਂ ਵੱਧ ਦੇ ਅਸੀਂ ਕਰਜ਼ੇ ਹੋ ਜਾਣਾ। ਸਹੀ। ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਇਸ ਮਹੀਨੇ ਦੇ ਦਰਮਿਆਨ ਜਿਹੜਾ ਰਵਾਇਤੀ ਤੌਰ ਤੇ ਉਹਨਾਂ ਨੂੰ ਕਰਜ਼ੇ ਦੀ ਲਿਮਟ ਕੇਂਦਰ ਦੇ ਹਵਾਲੇ ਨਾਲ ਜਾਰੀ ਹੁੰਦੀ ਆ, ਉਹਦੇ ਵਿੱਚੋਂ ਤਾਂ ਜੋ ਕਰਜ਼ਾ ਚੱਕਣਾ ਹੀ, ਉਹ ਤੋਂ ਬਿਨਾਂ ਖੁੱਲੀ ਓਪਨ ਮਾਰਕੀਟ ਚੋਂ ਆਪਣੇ ਸੰਸਾਧਨਾਂ ਦੇ, ਆਪਣੇ ਕਾਹਦੇ, ਪੰਜਾਬ ਦੇ ਸੰਸਾਧਨਾਂ ਦੇ ਦਮ ਦੇ ਉੱਤੇ 1000 ਕਰੋੜ ਰੁਪਏ ਦਾ ਕਰਜ਼ਾ ਹੋਰ ਚੱਕ ਲਿਆ। ਅਸਲ 'ਚ ਹੋਇਆ ਕਿ ਕੇਂਦਰ ਸਰਕਾਰ ਨੇ ਸਾਲਾਨਾ ਸਾਡੀ ਲਿਮਟ ਚੋਂ 16,000 ਕਰੋੜ ਦਾ ਕਰਜ਼ੇ ਦੀ ਕਟੌਤੀ ਕਰਤੀ ਕਿ ਵਿੱਚ ਉੱਥੋਂ ਮੋੜ ਤਾਂ ਹੁੰਦਾ ਨਹੀਂ, ਠੀਕ ਹੈ, ਤੁਸੀਂ ਸਮੇਂ ਸਿਰ ਅਦਾ ਨਹੀਂ ਕਰ ਪਾਉਂਦੇ, ਇਸ ਲਈ ਤੁਹਾਡੇ ਕਰਜ਼ੇ ਦੀ ਕਟੌਤੀ। ਹੁਣ ਉਹ ਚਾਹੇ ਬਦਲਾਖੋਰੀ ਚੋਂ ਹੈ, ਚਾਹੇ ਉਹ ਇਹਨਾਂ ਨੂੰ ਕੰਜੂਸੀ ਕਰਨ ਦੇ ਸ਼ੀਸ਼ਾ ਦਿਖਾਉਣ ਲਈ ਹੈ ਕਿ ਹਾਂ ਬੱਚਤ ਕਰਨੀ ਸ਼ੁਰੂ ਕਰੋ, ਪਰ ਕੁੱਲ ਮਿਲਾ ਕੇ ਝਟਕਾ ਸੀ। ਹੁਣ ਜਿਹੜੀ ਕਰਜ਼ੇ ਦੀ ਲਿਮਟ 48,000 ਕਰੋੜ ਆ ਸਾਲ ਦੀ, ਉਹਦੇ ਵਿੱਚੋਂ ਸਾਡਾ 24,000 ਕਰੋੜ ਤਾਂ ਇਕੱਲਾ ਵਿਆਜ ਜਾਂਦਾ। 24,000 ਕਰੋੜ। ਬਾਕੀ ਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ ਕਿੱਥੋਂ ਤਨਖਾਹ ਦੇਣੀ ਹੈ, ਕਿੰਨੇ ਭੱਤੇ ਚਲਾਉਣੇ, ਚੌਪਰ ਵੀ ਉਡਾਉਣਾ ਹੈ ਨਾ, ਸੱਗੀ ਨਾਲ ਪਰਾਂਦੇ ਨੂੰ ਝੂਟੇ ਵੀ ਦੇਣੇ ਆ, ਤੇ ਬਾਕੀ ਆਪਣੀ ਐਸ਼ਪ੍ਰਸਤੀ ਵੀ, ਸਾਰਾ ਕੁਛ ਹੈ। ਤੇ ਦਿੱਲੀ ਵਾਲਿਆਂ ਨੂੰ ਲੱਖ 2-2 ਲੱਖ ਦੀ ਤਨਖਾਹ, ਜਿਹਦੀ ਉੱਥੇ 15,000 ਤਨਖਾਹ ਨਹੀਂ ਸੀ, ਉਹਨੂੰ ਇੱਥੇ 2-2 ਲੱਖ ਦੀਆਂ ਤਨਖਾਹਾਂ ਤੇ ਰੱਖਿਆ, ਉਹ ਵੀ ਸਾਰਾ ਕੁਛ ਘਰ ਪੂਰਾ ਕਰਨਾ। ਤੇ ਪੰਜਾਬ ਤਾਂ ਲੁੱਟਣ ਤੇ ਲਾਤਾ ਤੁਸੀਂ। ਸਹੀ ਹੈ, ਲੈ ਲਓ ਜਿਹਨੇ ਲੁੱਟਣਾ ਆ ਕੇ ਲੁੱਟ ਲਓ, ਦਿੱਲੀ ਵਾਲੇ ਉਹ ਧੜ ਵੀ ਹੋ। ਸੋ ਉਹ ਸਾਰੀ ਸਥਿਤੀ ਦੇ ਵਿੱਚ ਕਰਜ਼ੇ ਵਾਲੀ ਸਥਿਤੀ ਜੇ ਵੱਧਦੀ ਜਾ ਰਹੀ ਆ, ਇਹਦੇ ਲਈ ਇਕੱਲੀ 3 ਸਾਲ ਰਾਜ ਕਰਨ ਵਾਲੀ ਸਰਕਾਰ ਜ਼ਿੰਮੇਵਾਰ ਨਹੀਂ। ਇਸ ਸਥਿਤੀ 'ਚ ਜੇ ਅੱਜ ਪੰਜਾਬ ਖੜਾ ਹੈ, ਉਹਦੇ ਲਈ ਬਾਦਲ, ਕੈਪਟਨ ਬਰਾਬਰ ਤੇ ਜ਼ਿੰਮੇਵਾਰ ਨੇ, ਬਲਕਿ ਵੱਧ ਜ਼ਿੰਮੇਵਾਰ ਨੇ। ਕਿ ਤੁਸੀਂ ਜਿਸ ਦਰਿੰਦਗੀ ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਆ ਚੱਕੋ ਜੀ ਸੰਗਤ ਦਰਸ਼ਨ ਦੇ ਨਾਂ ਤੇ, ਆ ਚੱਕੋ ਜੀ ਮੁਫਤ ਬਿਜਲੀ ਦੇ ਨਾਂ ਤੇ, ਆ ਚੱਕੋ ਜੀ ਯਾਤਰਾ ਮੁਫਤ ਕਰਤੀ, ਆ ਮਤਲਬ ਉਸੇ ਚੀਜ਼ ਨੂੰ ਹੁਣ ਆਮ ਆਦਮੀ ਪਾਰਟੀ ਆ ਬਿਜਲੀ ਮੁਫਤ ਹੈ ਜੀ ਸਾਰੇ ਘਰਾਂ ਦੀ, ਚੱਕੋ ਜੀ। ਲੋਕ ਕਹਿੰਦੇ ਭਾਈ ਸਸਤੀ ਕਰ ਲਓ, ਸਹੀ ਹੈ। ਪਰ ਹੁਣ ਸਬਸਿਡੀਆਂ ਬਿਜਲੀ ਵਾਲੀਆਂ, ਸਬਸਿਡੀਆਂ ਮੁਫਤ ਬੀਬੀਆਂ ਨੂੰ ਬੱਸ ਸਫ਼ਰ ਵਾਲੀਆਂ, ਨਾ ਰੋਡਵੇਜ਼ ਨੂੰ ਅਦਾਇਗੀ ਹੋ ਪਾ ਰਹੀ ਹੈ, ਨਾ ਬਿਜਲੀ ਵਿਭਾਗ ਨੂੰ ਅਦਾਇਗੀ ਹੋ ਪਾ ਰਹੀ ਹੈ, ਨਾ ਤਨਖਾਹਾਂ ਦਿੱਤੀਆਂ ਜਾ ਰਹੀਆਂ, ਨਾ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ, ਨਾ ਸਮਾਜਿਕ ਮਹਿਲਾ ਸੁਰੱਖਿਆ ਵਿਭਾਗ ਵੱਲੋਂ ਬਜ਼ੁਰਗਾਂ ਵੱਲੋਂ ਜਿਹੜੀ ਬਜ਼ੁਰਗਾਂ ਨੂੰ ਪੈਨਸ਼ਨਾਂ ਨਾ ਉਹ ਦਿੱਤੀ ਜਾ ਰਹੀ ਹੈ, ਬਿਲਕੁਲ। ਤਨਖਾਹਾਂ ਭੱਤੇ ਜਦੋਂ ਫਸ ਗਏ ਤੇ ਤੁਸੀਂ ਉਹਦੇ ਵਿੱਚੋਂ ਨਿਕਲਣ ਦਾ ਰਾਹ ਕੀ ਕੱਢਿਆ ਕਿ ਵਿਭਾਗਾਂ ਨੂੰ ਜਿਹੜੇ ਅਲਾਟ ਕੀਤੇ ਫੰਡ ਨੇ ਵਾਪਸ ਮੰਗਾ ਲਓ ਜੀ। 12 ਵਿਭਾਗਾਂ ਨੂੰ ਤੁਰੰਤ ਚਿੱਠੀ ਕੱਢੀ, ਮਤਲਬ ਕਿ ਜਿਵੇਂ ਜੰਗ ਲੱਗੀ ਹੁੰਦੀ ਹੈ ਨਾ ਕਿ ਹੁਣੇ ਵਾਪਸ ਆ ਜਾਓ, ਜਿੱਥੇ ਹੈਗੇ ਫੌਜੀ ਉਹ ਛੱਡ ਕੇ ਸਾਰਾ ਕੁਝ। ਹਾਂਜੀ, ਉਵੇਂ ਹੁਕਮ ਚਾੜਿਆ ਕਿ ਚਿੱਠੀ ਮਿਲਦੇ ਹੀ ਬਸ ਜਿੰਨਾ ਪੈਸਾ ਤੁਹਾਡੇ ਖਜ਼ਾਨੇ 'ਚ ਪਿਆ ਸਿੱਧਾ ਵਿੱਤ ਵਿਭਾਗ ਦੇ ਖਜ਼ਾਨੇ 'ਚ ਵਾਪਸ ਮੋੜ ਦਿਓ। ਤੇ ਜੇ ਇਹ ਹਾਲਤ ਬਣ ਜਾਵੇ ਕਿ 1 2 3 4 ਨਹੀਂ, ਦਰਜਨ ਵਿਭਾਗਾਂ ਤੋਂ, 12 ਵਿਭਾਗਾਂ ਤੋਂ ਤੁਸੀਂ ਫੰਡ ਵਾਪਸ ਮੰਗਾਓ, ਠੀਕ ਹੈ, ਇਹਦਾ ਮਤਲਬ ਪੰਜਾਬ ਦਾ ਪੀਪਾ ਖੜਕ ਗਿਆ, ਪੰਜਾਬ ਦਾ ਖਜ਼ਾਨਾ ਖਾਲੀ ਆ। ਇਹਦੇ ਲਈ ਭਗਵੰਤ ਮਾਨ ਤੇ ਕੇਜਰੀਵਾਲ ਗੁਨਾਹਗਾਰ ਨੇ।
ਜੀ ਜੇ ਪੁਰਾਣਿਆਂ ਨੂੰ ਕਟਹਿਰੇ 'ਚ ਖੜਾ ਕਰਨਾ ਤਾਂ ਖੜਾ ਤੁਸੀਂ ਕਹੋਗੇ 3 ਸਾਲ ਹੈ ਤੇ ਤੁਸੀਂ ਸਹੀ ਹੈ। ਲੋਕਾਂ ਨੂੰ ਸਬਜ਼-ਬਾਗ ਦਿਖਾ ਕੇ ਆਏ ਸੀ, ਤੁਹਾਨੂੰ ਪੰਜਾਬ ਦੀ ਹਾਲਤ ਪਤਾ ਸੀ, ਹੂੰ ਤੁਸੀਂ ਵਾਰ-ਵਾਰ ਕਹਿੰਦੇ ਸੀ ਖਜ਼ਾਨਾ ਤਾਂ ਮਿੰਟਾਂ 'ਚ ਭਰਨਾ, 20,000 ਕਰੋੜ ਰੇਤੇ 'ਚੋਂ ਆਉਣਾ, ਐਕਸਾਈਜ਼ 'ਚੋਂ ਇੰਨਾ ਆਉਣਾ, ਆ ਲਓ ਜੀ 1,000 ਬੀਬੀਆਂ ਨੂੰ ਵੀ ਮਿਲ ਜਾਣਾ ਤੇ ਉਹ ਤੋਂ ਬਾਅਦ ਵੀ ਬੱਚਤ ਹੋਊਗੀ, ਬਾਹਰ ਗਿਰਿਆ ਕਰੂਗਾ ਖਜ਼ਾਨਾ। ਸਹੀ ਹੈ, ਬਿਲਕੁਲ ਏਦਾਂ ਹੀ। ਅੱਜ ਸਥਿਤੀ ਕਿੱਥੇ ਖੜੀ ਆ? ਅਸੀਂ 4.25 ਲੱਖ ਕਰੋੜ ਨੂੰ ਕਰਜ਼ੇ ਨੂੰ ਜਾ ਪੁੱਜੇ ਹਾਂ। ਔਰ ਇਹ ਸਥਿਤੀ ਦੇ ਲਈ ਫਿਕਰਮੰਦੀ ਕਰਨੀ ਇਸ ਲਈ ਜ਼ਿਆਦਾ ਬਣਦੀ ਆ ਪ੍ਰਵੀਨ ਜੀ ਕਿ 2 ਮਹੀਨੇ 10 ਦਿਨ ਹੋਏ ਆ, ਜੇ ਅੱਜ 11ਵਾਂ ਦਿਨ ਚੜਿਆ ਬਜਟ ਅਲਾਟ ਹੋਏ ਨੂੰ। ਇੱਕ ਅਪ੍ਰੈਲ 2025 ਤੋਂ ਨਵਾਂ ਬਜਟ ਲਾਗੂ ਹੁੰਦਾ ਤੇ ਉਸ ਨਵੇਂ ਬਜਟ ਦੇ ਵਿੱਚੋਂ ਜਿਹੜੇ ਵਿਭਾਗਾਂ ਨੂੰ ਤੁਸੀਂ ਅਲਾਟ ਕੀਤੇ ਫੰਡ, ਉਹ 2 ਮਹੀਨੇ 10 ਦਿਨ ਹੋਏ ਨੇ ਤੇ ਜੇ 2 ਮਹੀਨੇ 10 ਦਿਨਾਂ ਬਾਅਦ ਉਹ ਵਾਪਸ ਮੰਗਾਉਣੇ ਪੈ ਗਏ, ਤੁਸੀਂ ਅਗਲੇ 10 ਮਹੀਨੇ ਕਿਵੇਂ ਕੱਟਣੇ ਆ? ਸਹੀ ਪੂਰਾ ਸਾਲ ਕਿਵੇਂ ਕੱਟਣਾ? ਬੇਸ਼ੱਕ ਚਿੱਠੀ 'ਚ ਕਿਹਾ ਗਿਆ ਕਿ 10 ਦਿਨਾਂ ਬਾਅਦ ਮਸਲਾ ਠੀਕ ਹੋ ਜਾਊਗਾ। ਹੁਣ ਪਤਾ ਨਹੀਂ ਭਾਈ, ਇਹ ਲੁਧਿਆਣਾ ਚੋਣ ਦੇ ਲਈ ਸਾਰਾ ਕੁਝ ਦਾਅ ਤੇ ਲਾ ਦੇਣਾ ਹੈ ਤੇ ਬਾਅਦ ਚੋਂ ਫਿਰ ਕਿਵੇਂ ਠੀਕ ਹੋ ਜਾਊਗਾ? ਇਹਦਾ ਕੋਈ ਫਾਰਮੂਲਾ ਨਹੀਂ ਦੱਸਿਆ। ਹੁਣ ਦੂਸਰੇ ਪਾਸੇ ਜਿਹੜੇ ਵਿਭਾਗਾਂ ਤੋਂ ਵਾਪਸ ਮੰਗਾਇਆ ਗਿਆ ਉਹਨਾਂ ਦੇ ਹਵਾਲੇ ਨਾਲ ਵੀ ਸਮਝਣ ਦੀ ਲੋੜ ਹੈ। ਜਲ ਸਰੋਤ ਵਿਭਾਗ ਜੀ ਦੇ ਦਿਓ ਜੀ ਸਾਰਾ ਕੁਝ ਵਾਪਸ। ਹੁਣ ਜਲ ਸਰੋਤ ਵਿਭਾਗ ਪ੍ਰਵੀਨ ਜੀ ਉਹ ਹੈ, ਬੂੰਦ ਨਹੀਂ ਪਾਣੀ ਦੀ ਜਾਣ ਦਿਆਂਗੇ, ਪਾਣੀ ਦੇ ਰਾਖੇ ਆ ਅਸੀਂ। ਉਹ ਵਿਭਾਗ ਦਾ ਖਜ਼ਾਨਾ ਖਾਲੀ, ਸਾਰੇ ਪੈਸੇ ਵਾਪਸ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਨਾ, ਜ਼ਮੀਨਾਂ ਵੀ ਖੋਲੋ ਤੇ ਹੁਣ ਖੇਤੀ ਵਿਭਾਗ ਦਾ ਫੰਡ ਵੀ ਵਾਪਸ ਲੈ ਲਓ, ਖੇਤੀਬਾੜੀ ਵੀ ਜ਼ੀਰੋ ਕਰ ਲਈ, ਉੱਥੋਂ ਵੀ ਵਿਭਾਗ ਤੋਂ ਪੈਸਾ ਵਾਪਸ, ਡੈਰੀ ਤੋਂ ਵੀ ਵਾਪਸ, ਪਸ਼ੂ ਪਾਲਣ ਤੋਂ ਵੀ ਵਾਪਸ, ਸੂਚਨਾ ਤਕਨੋਲੋਜੀ ਵਾਲਿਆਂ ਤੋਂ ਵੀ ਵਾਪਸ, ਸਿੱਖਿਆ ਕ੍ਰਾਂਤੀ ਦੀ ਵੀ ਹਵਾ ਕੱਢਤੀ, ਸਿੱਖਿਆ ਵਿਭਾਗ ਤੋਂ ਵੀ ਵਾਪਸ, ਤਕਨੀਕੀ ਸਿੱਖਿਆ ਤੋਂ ਵੀ ਵਾਪਸ। ਸੋ ਫਿਰ ਬਚਿਆ ਕੀ ਹੈ ਜਨਾਬ? ਪੰਜਾਬ ਚਲਾਉਣਾ ਕਿਵੇਂ ਹੈ? ਸੋ ਇਹ ਬਹੁਤ ਵੱਡਾ ਗੰਭੀਰ ਤੇ ਫਿਕਰਮੰਦੀ ਵਾਲਾ ਸਵਾਲ ਹੈ ਜਿਹਨੂੰ ਸਰਕਾਰ ਐਡਰੈਸ ਹੀ ਨਹੀਂ ਕਰਨਾ ਚਾਹੁੰਦੀ, ਜਿਹਦੇ ਉੱਤੇ ਗੱਲ ਹੀ ਨਹੀਂ ਕਰਨਾ ਚਾਹੁੰਦੀ। ਪਰ ਜੇ ਤੁਹਾਡੇ ਕਰਜ਼ੇ ਦਾ ਬੋਝ ਇਸੇ ਤਰ੍ਹਾਂ ਵੱਧਦਾ ਜਾ ਰਿਹਾ, 4,4200 ਕਰੋੜ ਤੁਸੀਂ ਹਰ ਮਹੀਨੇ ਚੱਕ ਰਹੇ ਹੋ, ਤੇ ਜੇ ਕੇਂਦਰ ਨੇ ਕਟੌਤੀ ਕਰਤੀ ਤਾਂ ਤੁਸੀਂ ਖੁੱਲੇ ਬਾਜ਼ਾਰ ਚੋਂ ਚੱਕਣ ਲੱਗ ਪਏ ਬਾਕੀ, ਤੇ ਜੇ ਉਧਰੋਂ ਕੋਈ ਪੂਰਤੀ ਕਰਨੀ ਹੈ ਫਿਰ ਫਰਕ ਹੀ ਪੈਣਾ ਭਰਾਵਾ, ਕਰਨਾ ਇੱਧਰੋਂ ਨਹੀਂ ਕਰਨਾ ਇੱਧਰੋਂ ਫੜਿਆ, ਹੈ ਨਾ, ਤੇ ਹਾਲਤ ਤਾਂ ਉਹੀ ਹੈ ਫਿਰ। ਸੋ ਬਿਲਕੁਲ ਜੀ ਪੰਜਾਬ ਦਾ ਖਜ਼ਾਨਾ ਖਾਲੀ ਆ ਤੇ ਸਰਕਾਰ ਢੋਲੇ ਦੀਆਂ ਲਾਉਂਦੀ ਫਿਰਦੀ ਆ ਤੇ ਲੋਕਾਂ ਦੀ ਜੇਬ ਦੇ ਸਿਰ ਤੇ ਉਡਾਰੀਆਂ ਮਾਰਦੀ ਫਿਰਦੀ ਆ। ਪਰ ਜੇ ਪਹਿਲੇ 30 ਮਹੀਨਾ ਚੜ੍ਹਦੇ ਹੀ ਹਾਲਤ ਇਹ ਆ ਤੇ ਬਾਕੀ 9, 9.5, 10 ਮਹੀਨੇ ਕਿਵੇਂ ਕੱਟਣੇ? ਜਵਾਬ ਦੇ ਦਿਓ ਮਾਨ ਸਾਹਿਬ। ਸਵਾਲ ਤੁਹਾਡਾ ਵਾਜਬ ਹੈ ਵੀ ਲੁਧਿਆਣਾ ਚੋਣ ਦੇ ਉੱਤੇ ਸਾਰਾ ਕੁਝ ਹੀ ਦਾਅ ਤੇ ਲਾ ਦੇਣਾ, ਤੇ ਜਿਹੜੇ ਤੁਸੀਂ ਕਹਿ ਰਹੇ ਹੋ 10 ਦਿਨਾਂ ਨੂੰ ਤੁਹਾਨੂੰ ਫਿਰ ਦੇ ਦਿਆਂਗੇ ਵਾਪਸ, 10 ਦਿਨਾਂ ਨੂੰ ਕੋਈ ਖਜ਼ਾਨਾ ਹੈ ਜਾਂ ਦੱਬਿਆ ਪਿਆ ਜਿਹਦੀ ਚਾਬੀ ਤੁਹਾਨੂੰ 10 ਦਿਨਾਂ 'ਚ ਲੱਭ ਜੂਗੀ ਤੇ ਉੱਥੋਂ ਕੱਢ ਲਓਗੇ? ਕਰਨਾ ਤਾਂ ਫਿਰ ਕਰਜ਼ੇ ਦੇ ਮਾਮਲੇ ਦੇ ਵਿੱਚ ਤਾਂ ਆਪਾਂ ਕਿੰਨੀ ਵਾਰੀ ਉਹ ਚਰਚਾ ਕੀਤੀ ਹੈ ਵੀ ਇਹਨਾਂ ਨੇ ਉੱਥੇ ਨੈਗੋਸੀਏਸ਼ਨ ਕਰਕੇ ਵਿਆਜ ਭਰਨਾ ਕਬੂਲ ਕਰ ਲਿਆ ਵੀ ਅਸੀਂ ਵਿਆਜ ਭਰ ਦਾਂਗੇ, ਪਰ ਸਾਡੀ ਲਿਮਟ ਨਾ ਘਟਾਓ, ਕਰਜ਼ਾ ਹੱਦ ਸਾਡੀ ਵਧਾਈ ਚੱਲੋ। 4,000 ਕਰੋੜ ਰੁਪਇਆ ਇਸ ਟਾਈਮ ਪ੍ਰਤੀ ਮਹੀਨਾ ਦੀ ਦਰ ਦੇ ਨਾਲ ਚੱਕ ਰਹੇ ਨੇ, ਸਪੀਡ ਦੇ ਨਾਲ, ਤੇ 50,000 ਕਰੋੜ ਰੁਪਇਆ ਸਾਲ ਦਾ ਨਵਾਂ ਕਰਜ਼ਾ ਜਿਹੜਾ ਉਹ ਚੜ੍ਹਦਾ ਹੈ ਇਸ ਨਾਲ, ਜਿਹੜੀ ਸਪੀਡ ਦੇ ਨਾਲ ਇਹ ਚੱਲ ਰਹੇ ਨੇ। ਪਰ ਪਤਾ ਨਹੀਂ ਕਿਉਂ ਇਹ ਦੂਜਿਆਂ ਨੂੰ ਬੁੱਧੂ ਸਮਝਦੇ ਨੇ, ਲੋਕਾਂ ਨੂੰ ਮੂਰਖ ਸਮਝਦੇ ਨੇ। ਅਗਲੀ ਗੱਲ ਕਰੀਏ ਕੇਜਰੀਵਾਲ ਦੀ। ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਹੈ, ਵੋਟਾਂ ਸਾਰੀਆਂ ਧਿਰਾਂ ਹੀ ਮੰਗਦੀਆਂ ਨੇ, ਚਲੋ ਮੰਗਣੀਆਂ ਵੀ ਚਾਹੀਦੀਆਂ ਨੇ ਔਰ ਵੋਟਰ ਦੇ ਦਰ ਤੇ ਵੀ ਜਾਣਾ ਚਾਹੀਦਾ, ਉਹਦੇ ਦੁੱਖ ਦਰਦ ਨਾ ਸਿਰਫ ਜ਼ਿਮਨੀ ਚੋਣਾਂ ਦੇ ਵਿੱਚ ਜਾਂ ਚੋਣਾਂ ਦੇ ਵਿੱਚ ਬਲਕਿ ਆਮ ਤੌਰ ਤੇ ਵੀ ਉਹਦਾ ਜਿਹੜਾ ਦੁੱਖ ਦਰਦ ਆ ਉਹ ਸਮਝਣਾ ਚਾਹੀਦਾ। ਉਦੋਂ ਤਾਂ ਉਹਦੀ ਜਿਹੜੀ ਪਹੁੰਚ ਆ ਉਹ ਸੰਵਿਧਾਨਕ ਸ਼ਕਤੀਆਂ ਤੱਕ ਹੋਣੀ ਚਾਹੀਦੀ ਹੈ। ਪਰ ਇਹ ਕੇਜਰੀਵਾਲ ਕਹਿੰਦੇ ਡਰਾ ਧਮਕਾ ਕੇ ਵੋਟਾਂ ਮੰਗ ਰਿਹਾ ਜੀ ਲੁਧਿਆਣੇ। ਪ੍ਰਵੀਨ ਜੀ, ਜਿਸ ਦਿਨ ਬੀਜੇਪੀ ਨੇ ਆਪਣਾ ਉਮੀਦਵਾਰ ਦਿੱਤਾ ਸੀ, ਆਪਾਂ ਉਸੇ ਦਿਨ ਇਹ ਗੱਲ ਕਰ ਰਹੇ ਸੀ ਕਿ ਜੇ ਹਲਕਾ ਉਮੀਦਵਾਰ ਹੋਇਆ ਤਾਂ ਉਹਦਾ ਕੋਈ ਰਾਜਨੀਤੀ ਹੈਗੀ ਹੈ, ਔਰ ਬੀਜੇਪੀ ਨੇ ਲਗਭਗ ਹਲਕਾ ਹੀ ਉਮੀਦਵਾਰ ਦਿੱਤਾ। ਜੀ ਜੀ, ਵੈਸੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਚਰਚਾ ਕਾਫੀ ਤੁਰਦੀ ਆ, ਉਹਨਾਂ ਦੇ ਨਿੱਜੀ ਵਿਵਹਾਰ ਦੀ ਗੱਲ ਖੂਬ ਉਸਾਰੂ ਤਰੀਕੇ ਨਾਲ ਹੁੰਦੀ ਆ। ਸਿਮਰਜੀਤ ਮਾਨ ਹੋਰਾਂ ਦਾ ਦਲ ਦਾ ਵੀ ਉਮੀਦਵਾਰ ਹੈਗਾ, ਮੈਦਾਨ 'ਚ ਹੋਰ ਵੀ ਹੈਗੇ, ਪਰ ਹੁਣ ਸਿੱਧਾ ਮੁਕਾਬਲਾ ਜੀ ਉੱਥੇ। ਜੀ ਜੀ, ਇਸ ਮੌਕੇ ਸੱਤਾਧਾਰੀ ਧਿਰ ਦਾ ਤੇ ਵਿਰੋਧੀ ਧਿਰ ਦਾ ਉੱਥੇ ਸਿੱਧਾ ਮੁਕਾਬਲਾ, ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਿੱਧਾ ਮੁਕਾਬਲਾ। ਤੇ ਭਾਰਤ ਭੂਸ਼ਣ ਆਸ਼ੂ ਇਸ ਮੁਕਾਬਲੇ ਨੂੰ ਸੰਜੀਵ ਅਰੋੜੇ ਨਾਲ ਨਹੀਂ ਬਣਾ ਰਹੇ, ਉਹ ਸਿੱਧਾ ਕੇਜਰੀਵਾਲ ਨਾਲ ਆਪਣਾ ਮੁਕਾਬਲਾ ਬਣਾ ਰਹੇ ਨੇ। ਠੀਕ ਹੈ, ਉਹ ਕਹਿੰਦੇ ਕਿ ਚੋਣ ਤਾਂ ਕੇਜਰੀਵਾਲ ਲੜ ਰਿਹਾ, ਜੇ ਸੰਜੀਵ ਅਰੋੜਾ ਜਿੱਤਦਾ ਤਾਂ ਕੇਜਰੀਵਾਲ ਜਿੱਤਦਾ, ਰਾਜ ਸਭਾ ਜਾਂਦਾ। ਉਹ ਇਸ ਨੂੰ ਦਿੱਲੀ ਵਾਲਿਆਂ ਨਾਲ ਲੜਾਈ, ਜਿਹੜਾ ਲੋਕਾਂ ਦੇ ਅੰਦਰ ਇਸ ਸਮੇਂ ਭਖਿਆ ਹੋਇਆ ਨਾ ਮੁੱਦਾ, ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਸਮਰਥਕਾਂ ਤੋਂ ਲੈ ਕੇ ਦੂਜੇ ਤਰ੍ਹਾਂ ਚ, ਦਿੱਲੀ ਵਾਲੇ ਆ ਗਏ, ਦਿੱਲੀ ਵਾਲੇ ਕਬਜ਼ਾ ਕਰਕੇ ਦਿੱਲੀ ਵਾਲੇ ਕਰਦੇ ਦਿਖ ਰਹੇ ਨੇ, ਸਾਰਾ ਕੁਝ ਲੁੱਟਦੇ ਦਿਖ ਰਹੇ ਨੇ। ਸੋ ਉਸ ਨੂੰ ਕੈਸ਼ ਕਰਨਾ ਚਾਹੁੰਦੇ ਆ
ਵੈਸੇ ਉਹਨਾਂ ਦੇ ਹੋਰਡਿੰਗ ਵੀ ਆਮ ਆਦਮੀ ਪਾਰਟੀ ਨੇ ਖਾਸੇ ਲਾਏ ਨੇ, ਜਿਨ੍ਹਾਂ ਨੇ ਤਰੀਕਾ ਆਪਣੇ ਤਰੀਕੇ ਨਾਲ ਕਿ ਆਪਣਾ ਨਾ ਮੈਂ ਗੁੱਸੇ ਨਾ ਮੈਂ ਇਹੋ ਜਿਹਾ, ਮਤਲਬ ਕਿ ਉਹ ਇਸ ਤਰ੍ਹਾਂ ਸੰਜੀਵ ਅਰੋੜੇ ਦੇ ਨਾਂ ਦੇ ਉੱਤੇ ਇਹ ਦੱਸਣਾ ਚਾਹੁੰਦੇ ਕਿ ਵੀ ਕਾਂਗਰਸੀ ਉਮੀਦਵਾਰ ਭਾਰਤ ਵਿਕਾਸ ਦਾ ਕਾਸਾ ਗੁੱਸੇ ਵਾਲਾ, ਉਹ ਤਾਂ ਲੜ ਪੈਂਦਾ, ਝਗੜ ਪੈਂਦਾ। ਸੋ ਇਸ ਲਈ ਉਹਨਾਂ ਦਾ ਵੀ ਹਮਲਾ ਉਧਰ ਜਾਰੀ ਹੈ। ਪਰ ਜਿਹੜਾ ਉਹਨੇ ਤਰੀਕਾਕਾਰ ਅਪਣਾਇਆ, ਇੱਕ ਤਾਂ ਸਥਾਨਕ ਹਲਕੇ ਤੋਂ ਵਾਕਫ ਨੇ, ਉਹ ਪੂਰੀ ਜੋੜ ਘਟਾ ਆਉਂਦਾ ਅਗਲੇ ਨੂੰ, ਹੈ ਨਾ। ਠੀਕ ਹੈ, ਇਹਦੇ ਬਾਵਜੂਦ ਵੀ ਫੈਸਲਾ ਵੋਟਰਾਂ ਦੇ ਹੱਥ ਹੁੰਦਾ। ਜੇ ਪਹਿਲਾਂ ਹਰਾਇਆ, ਹੁਣ ਵੀ ਜਿਹਨੂੰ ਮਰਜ਼ੀ ਉਹ ਹਰਾ ਸਕਦੇ ਨੇ, ਜਿਹਨੂੰ ਮਰਜ਼ੀ ਜਿਤਾ ਸਕਦੇ ਨੇ। ਭਾਰਤ ਜੇ ਜਿੱਤੇ ਨੇ ਤਾਂ ਹਾਰੇ ਵੀ ਨਹੀਂ ਨਾ ਇਸੇ ਹਲਕੇ ਚੋਂ। ਸੋ ਪਰ ਫਿਰ ਵੀ ਉਹ ਹੁਣ ਜਿਸ ਤਰੀਕੇ ਨਾਲ ਚੱਲ ਰਹੇ ਨੇ, ਉੱਥੇ ਹੁਣ ਆਮ ਆਦਮੀ ਪਾਰਟੀ ਜੇ ਜਿੱਤ ਰਹੀ ਹੋਵੇ ਨਾ, ਫਿਰ ਤੁਹਾਡੇ ਚਿਹਰਿਆਂ ਤੇ ਹਾਸਾ ਹੁੰਦਾ, ਫਿਰ ਖੁਸ਼ੀ ਹੁੰਦੀ ਹੈ, ਫਿਰ ਤੁਸੀਂ ਉਹੀ ਜਿਹੀ ਭਾਸ਼ਾ 'ਚ ਗੱਲ ਕਰਦੇ ਹੋ। ਜੇ ਤੁਹਾਡੀ ਬੁੱਲਾਂ ਤੇ ਸਿੱਕੜੀ ਤੇ ਮੱਥੇ ਤੇ ਤਰੇੜੀਆਂ ਹੋਣ, ਹੈ ਨਾ, ਤੇ ਤੁਹਾਡੀ ਜੀਭ ਦੇ ਉੱਤੇ ਮਤਲਬ ਔਖੇ ਕੌੜੇ ਬੋਲ ਹੋਣ, ਤਾਂ ਇਹਦਾ ਮਤਲਬ ਸਥਿਤੀ ਡਾਵਾਡੋਲ, ਰੱਥ ਫਸ ਗਿਆ ਜਨਾਬ। ਜੀ ਨਿਕਲੇ ਨਾ ਨਿਕਲੇ, 19 ਤਰੀਕ ਨੂੰ ਵੋਟਾਂ 'ਚ ਪਤਾ ਲੱਗੂ ਜਾਂ 23 ਨੂੰ ਨਤੀਜਿਆਂ 'ਚ। ਹੁਣ ਅਗਲੇ 7 ਦਿਨ ਸਰਕਾਰ ਪੂਰੀ ਸ਼ਕਤੀਆਂ ਦੇ ਨਾਲ, ਦਿੱਲੀ ਵਾਲੀ ਹਾਰੀ ਵੀ, ਪੰਜਾਬ ਵਾਲੀ ਜਿੱਤੀ ਵੀ, ਲੁਧਿਆਣਾ ਹੀ ਹੈ। ਇੱਥੇ ਮੋਹਾਲੀ ਦੇ ਵਿੱਚ ਕੱਲ ਇੱਕ ਪੋਰਟਲ ਲਾਂਚ ਕਰਕੇ ਜੀ ਕਿਹਾ ਅਸੀਂ ਨਵਾਂ ਇੰਡਸਟਰੀ ਲਈ ਪੋਰਟਲ ਬਣਾਤਾ, 45 ਦਿਨਾਂ ਦੇ ਵਿੱਚ ਆਪਣਾ ਸਾਰੀ ਜਾਣਕਾਰੀ ਪਾਓ ਤੇ ਇੰਡਸਟਰੀ ਲਾ ਲਓ। ਠੀਕ ਹੈ, ਮਤਲਬ ਇਹ ਕੈਪਟਨ ਵੀ ਲਿਆਏ ਸੀ, ਸਿੰਗਲ ਵਿੰਡੋ ਸਿਸਟਮ, ਬਾਦਲ ਵੀ ਲਿਆਉਂਦੇ ਰਹੇ ਜੀ, ਹੈ ਨਾ। ਉਹ ਜਿਹਾ ਤੁਹਾਡਾ ਪੋਰਟਲ ਵੀ ਇੱਥੇ ਚੱਲ ਜੂਗਾ। ਉਹ ਪੋਰਟਲ ਲਾਂਚ ਕਰਦਿਆਂ ਹੋਇਆਂ ਕੇਜਰੀਵਾਲ ਜੀ ਮੋਹਾਲੀ 'ਚ ਕਹਿ ਰਹੇ ਸੀ ਕਿ ਅਸੀਂ ਇੰਡਸਟਰੀ ਲਈ ਇਹ ਤਰੀਕਾ ਲਿਆਂਦਾ ਕਿਉਂਕਿ ਭ੍ਰਸ਼ਟਾਚਾਰ ਬਹੁਤ ਆ, ਇਹਨਾਂ ਦੀ ਲੁੱਟ ਖਸੁੱਟ ਬਹੁਤ ਹੁੰਦੀ ਆ, ਵਿਭਾਗਾਂ 'ਚ ਜਦੋਂ ਫਾਈਲਾਂ ਲੈ ਕੇ ਤੁਰੇ ਫਿਰਦੇ ਨੇ ਬਹੁਤ ਔਖਾ ਹੁੰਦਾ, ਇਸ ਲਈ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਭ੍ਰਸ਼ਟਾਚਾਰ ਦਾ ਰਾਹ ਹੀ ਬੰਦ ਕਰਤਾ। ਜੇ ਅੱਜ ਰਾਹ ਬੰਦ ਕਰ ਰਹੇ ਹੋ ਤਾਂ ਪਿਛਲੇ 3 ਸਾਲਾਂ 'ਚ ਜਿਹੜੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਕਹਿੰਦੇ ਸੀ ਭ੍ਰਸ਼ਟਾਚਾਰ ਮੁਕਤ ਹੋ ਗਿਆ ਪੰਜਾਬ, ਫਿਰ ਉਹ ਕੀ ਸੀ? ਸਹੀ ਆ। ਫਿਰ ਉਹ ਪੰਜਾਬ ਦਾ ਖਜ਼ਾਨੇ ਲਈ ਕੌਣ ਜ਼ਿੰਮੇਵਾਰ? ਲੁਟਾਉਣ ਲਈ ਕਿ ਝੂਠਾ ਲਟਾਇਆ ਤੁਸੀਂ। ਤੁਹਾਡੇ ਤੇ 420 ਦਾ ਪਰਚਾ ਕਿਉਂ ਨਾ ਹੋਵੇ? ਸਹੀ ਆ। ਚਲੋ ਤੁਸੀਂ ਇੱਥੇ ਡਰਾਮਾ ਕਰਕੇ, ਕਿਉਂਕਿ ਲੁਧਿਆਣੇ 'ਚ ਤਾਂ ਜਾ ਕੇ ਕਰ ਨਹੀਂ ਸਕਦੇ ਲਾਂਚ, ਉੱਥੇ ਤਾਂ ਚੋਣ ਜਾਬਤਾ, ਮੋਹਾਲੀ ਤੋਂ ਕਰਕੇ ਉਸੇ ਸਮੇਂ ਲੁਧਿਆਣੇ ਪਹੁੰਚ ਗਏ। ਮਤਲਬ ਇਹ ਚੋਣ ਪ੍ਰਚਾਰ ਦਾ ਤਰੀਕਾ ਸੀ। ਪਰ ਲੁਧਿਆਣੇ ਵੜਦਿਆਂ ਤੁਹਾਡੇ ਮੱਥੇ ਤੇ ਤਰੇੜੀਆਂ ਆ ਗਈਆਂ ਤੇ ਤੁਸੀਂ ਲੁਧਿਆਣਾ ਵਾਸੀਆਂ ਨੂੰ ਧਮਕਾਉਣ ਤੇ ਆ ਗਏ। ਆਮ ਆਦਮੀ ਪਾਰਟੀ ਦੇ MLA, ਆਮ ਆਦਮੀ ਪਾਰਟੀ ਦੇ ਪ੍ਰਚਾਰਕ, ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਖੁਦ ਸੁਪਰੀਮੋ ਕੇਜਰੀਵਾਲ ਕੱਲ ਲੁਧਿਆਣਾ 'ਚ ਵੋਟਾਂ ਮੰਗਦਿਆਂ ਇਹ ਆਖ ਰਹੇ ਸੀ ਕਿ ਦੇਖਿਓ ਕਿਤੇ ਗਲਤੀ ਨਾਲ ਕੋਈ ਹੋਰ ਨਾ ਚੁਣ ਲਿਓ, ਫਿਰ ਤੁਹਾਡੇ ਕੰਮ ਨਹੀਂ ਹੋਣੇ, ਕਿਉਂਕਿ ਸਰਕਾਰ ਤਾਂ ਆਮ ਆਦਮੀ ਦੀ ਆ ਜੀ। ਅੱਛਾ, ਮਤਲਬ ਨਰਿੰਦਰ ਮੋਦੀ ਜਦੋਂ ਵੋਟਾਂ ਮੰਗਣ ਜਾਂਦੇ ਆ ਨਾ ਤਾਂ ਡਬਲ ਇੰਜਨ ਸਰਕਾਰ ਦੀ ਗੱਲ ਕਰਦੇ ਕਹਿੰਦੇ ਨੇ, ਬਿਲਕੁਲ ਕਹਿੰਦੇ ਕਿ ਡਬਲ ਇੰਜਨ ਦੀ ਸਰਕਾਰ ਚੁਣੋ। ਉਹ ਬਈ ਭਾਈ ਤੁਸੀਂ ਭਾਜਪਾ ਦੇ ਪ੍ਰਚਾਰਕ ਹੋ ਕਿ ਪ੍ਰਧਾਨ ਮੰਤਰੀ ਹੋ? ਸਹੀ ਗੱਲ ਹੈ। ਜੇ ਪ੍ਰਧਾਨ ਮੰਤਰੀ ਹੋ ਤਾਂ ਸੂਬੇ ਦੀ ਸਰਕਾਰ ਵੀ ਸਰਕਾਰ ਹੈ ਤੇ ਤੁਹਾਡੀ ਸਰਕਾਰ ਵੀ ਸਰਕਾਰ ਹੈ, ਤੇ ਸਰਕਾਰ ਦੇ ਵਿਚਾਲੇ ਪਾਰਟੀ ਕਿੱਥੋਂ ਆ ਗਈ? ਸਹੀ ਗੱਲ ਹੈ, ਬਿਲਕੁਲ। ਤੇ ਪਰ ਨਹੀਂ, ਤੁਸੀਂ ਕਹਿੰਦੇ ਜੇ ਸਾਡੀ ਪਾਰਟੀ ਵਾਲੀ ਦੀ ਸਰਕਾਰ ਚੁਣੋਗੇ ਫਿਰ ਤੁਹਾਨੂੰ ਸਾਰਾ ਕੁਝ ਅਲਾਟ ਹੋਊਗਾ, ਨਹੀਂ ਤੁਹਾਡੇ ਨਾਲ ਵਿਤਕਰਾ ਹੋਊਗਾ, ਜਿਵੇਂ ਪੰਜਾਬ ਭੋਗ ਰਿਹਾ ਕੇਂਦਰ ਵੱਲੋਂ ਵਿਤਕਰਾ। ਹੁਣ ਬਿਲਕੁਲ ਉਸੇ, ਬਈ ਕੇਜਰੀਵਾਲ ਵੀ ਤਾਂ ਦਿੱਲੀ ਤੋਂ ਹੀ ਆਉਂਦੇ ਨੇ ਤੇ ਦਿੱਲੀ ਤਾਂ ਐਂ ਕਰਦੀ ਆਈ ਆ ਨਾ, ਸੋ ਫਿਰ ਉਹਨਾਂ ਦਾ ਸਟਾਈਲ ਵੀ ਉਹੀ ਆ ਕਿ ਫਿਰ ਤੁਹਾਡੇ ਕੰਮ ਨਹੀਂ ਹੋਣਗੇ। ਪੁੱਛਣ ਵਾਲਾ ਹੋਵੇ ਕਿ ਤੂੰ ਕਿਹੜੀ ਤਾਕਤ ਨਾਲ ਕਹਿ ਰਿਹਾ ਭਰਾਵਾ, ਸਹੀ ਹੈ, ਤੇਰੇ ਕੋਲ ਕਿਹੜਾ ਸੰਵਿਧਾਨਕ ਹੱਕ ਹੈ? ਬਿਲਕੁਲ। ਚੋਣ ਪ੍ਰਚਾਰ ਲਈ ਆ, ਚੋਣ ਪ੍ਰਚਾਰ ਕਰ। ਪਰ ਅੱਗੇ ਆਉਂਦੇ ਸੀਗੇ ਦੂਜੀਆਂ ਪਾਰਟੀਆਂ ਦੇ ਲੀਡਰ ਚੋਣ ਪ੍ਰਚਾਰ ਲਈ 2 ਘੰਟੇ ਲਈ, 1 ਘੰਟੇ ਲਈ, ਅੱਧੇ ਘੰਟੇ ਲਈ, ਤੇ ਇਹ 7 ਦਿਨਾਂ ਲਈ ਹੁਣ ਇੱਥੇ ਹੀ ਨੇ ਜਨਾਬ। 7 ਦਿਨ ਕੀ, ਇਹ ਤਾਂ ਹੁਣ ਪੱਕੇ ਹੀ ਇੱਥੇ ਜਦੋਂ ਦੇ ਨਤੀਜੇ ਨਿਬੜੇ ਨੇ, ਬਿਲਕੁਲ, ਹੈ ਨਾ। ਤੇ ਹੁਣ ਉੱਥੇ ਉਹ ਤੁਸੀਂ ਸਿੱਧਾ ਕਹਿ ਰਹੇ ਹੋ ਕਿ ਜੇ ਸਾਡਾ ਬੰਦਾ ਹਾਰ ਗਿਆ ਫਿਰ ਤੁਹਾਡੇ ਕੰਮ ਨਹੀਂ ਹੋਣੇ, ਇਸ ਲਈ ਜੇ ਕੰਮ ਕਰਾਉਣੇ ਤਾਂ ਆਮ ਆਦਮੀ ਪਾਰਟੀ ਨੂੰ ਜਿਤਾਇਓ, ਗਲਤੀ ਨਾਲ ਕੋਈ ਹੋਰ ਨਾ ਜਿਤਾ ਲਿਓ। ਧਮਕਾਉਣ ਦਾ ਤਰੀਕਾ ਜਨਾਬ, ਇਹਨੂੰ ਧਮਕੀ ਕਹਿੰਦੇ ਆ। ਸਹੀ ਹੈ। ਤੇ ਕਈ ਵਾਰ ਇਹ ਧਮਕੀ ਉਲਟੀ ਪੈ ਜਾਂਦੀ ਹੁੰਦੀ ਹੈ। ਸੋ ਹੁਣ ਜਿੱਤੇ ਕੋਈ, ਹਾਰੇ ਕੋਈ, ਪਰ ਲੁਧਿਆਣੇ ਦੇ ਵਿੱਚ ਕੇਜਰੀਵਾਲ ਦੀ ਇਹ ਤਲਖੀ ਵਾਲੇ ਬੋਲਾਂ ਦੀ ਚਰਚਾ ਖੂਬ ਹੈ ਕਿ ਇਹਦਾ ਮਤਲਬ ਜੇ ਹੁਣ ਜਵਾਨ ਤਲਖ ਹੋ ਰਹੀ ਆ ਤਾਂ ਕੀ ਸਥਿਤੀ ਡਾਵਾਡੋਲ ਹੋ ਰਹੀ ਹੈ, ਇਹ ਖੂਬ ਚਰਚਾ। ਜਦੋਂ ਬੰਦੇ ਨੂੰ ਕੋਈ ਕਿਸੇ ਸਿਆਸੀ ਬੰਦੇ ਕੋਲੇ, ਲੀਡਰ ਕੋਲੇ ਕੋਈ ਅਹੁਦਾ ਨਾ ਹੋਵੇ ਤੇ ਉਹਨੂੰ ਚੌਪਰ ਤੇ ਘੁਮਾਇਆ ਜਾ ਰਿਹਾ ਹੋਵੇ, ਉਹਨੂੰ ਕਾਰਾਂ ਤੋਂ ਵੀ ਉੱਪਰ ਉੱਡਦਾ ਹੋਵੇ ਆਸਮਾਨ ਦੇ ਵਿੱਚ, ਫਿਰ ਉਹਦੇ ਬੋਲ ਵੀ ਉਹੀ ਆਸਮਾਨ 'ਚ ਉੱਡਣ ਵਾਲੇ ਹੋਣੇ ਆ ਨਾ ਸ਼ਰਮਾ ਜੀ। ਤੇ ਜਿਹੜੇ ਬੰਦੇ ਦਾ ਕੋਈ ਲੌਜਿਕ ਹੀ ਨਹੀਂਗਾ, ਜਿਹੜਾ ਬੰਦਾ ਇਹ ਕਹਿੰਦਾ ਵੀ ਮੈਂ ਹੁਣ ਜਨਤਾ ਦੀ ਕਚਹਿਰੀ 'ਚ ਜਾਊਂਗਾ ਤੇ ਉਹ ਮੈਨੂੰ ਦੱਸਣਗੇ ਵੀ ਮੈਂ ਬੇਗੁਨਾਹ ਕਿ ਨਹੀਂ,
ਮਤਲਬ ਅਦਾਲਤੀ ਜ਼ੀਰਾ ਨੂੰ ਇਹ ਮੰਨਦੇ ਨਹੀਂਗੇ, ਤੇ ਜਨਤਾ ਨੇ ਤਾਂ ਕਹਿਤਾ ਵੀ ਭਾਈ ਤੂੰ ਬੇਗੁਨਾਹ ਹੈ ਹੀ ਨਹੀਂਗਾ, ਤੇਰੇ ਤੇ ਤਾਂ ਦਾਗ ਨੇ, ਫਿਰ ਉਹ ਮੰਨੋ, ਫਿਰ ਹੁਣ ਜਾਵੜੋ ਜੇਲ੍ਹ, ਪੰਜਾਬ 'ਚ ਹੀ ਕਰਦੇ ਹੋ ਤੁਸੀਂ। ਸੋ ਬਿਨਾਂ ਸਿਰ ਪੈਰ ਤੋਂ ਗੱਲਾਂ ਕਰਨੀਆਂ ਕੇਜਰੀਵਾਲ ਦੀ ਸਿਆਸਤ ਦਾ ਇੱਕ ਹਿੱਸਾ ਬਣਦਾ ਜਾ ਰਿਹਾ। ਅਗਲੀ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਦੀ। ਇਹਨਾਂ ਦਿਨਾਂ ਦੇ ਵਿੱਚ ਖਾਸੇ ਸਰਗਰਮ ਨਜ਼ਰ ਆ ਰਹੇ ਨੇ ਸੁਨੀਲ ਕੁਮਾਰ ਜਾਖੜ। ਉਹ ਕਹਿੰਦੇ ਵੀ ਡੋਪ ਟੈਸਟ ਨਹੀਂਗਾ, ਜਿਹੜੇ ਆਪਾਂ ਚਰਚਾ ਕੀਤੀ ਸੀ ਹਰਪਾਲ ਸਿੰਘ ਚੀਮਾ ਤੇ ਰਾਜਾ ਵੜਿੰਗ ਦੇ ਹਵਾਲੇ ਦੇ ਨਾਲ, ਕਹਿੰਦੇ ਆਮਦਨ ਜਾਂਚ ਕਰਾਓ, ਇਹਨਾਂ ਦੀ ਡੋਪ ਟੈਸਟ ਤਾਂ ਪਿੱਛੇ ਆ, ਆਮਦਨ ਜਾਂਚ ਹੋਣੀ ਚਾਹੀਦੀ ਹੈ। ਪ੍ਰਵੀਨ ਜੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸੁਨੀਲ ਜਾਖੜ ਜਦੋਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਅੰਤਮ ਅਰਦਾਸ ਮੌਕੇ ਸੰਬੋਧਨ ਕਰ ਰਹੇ ਸੀ, ਤਦ ਵੀ ਉਹ ਉਸ ਧਿਰ ਦੇ ਬਣ ਕੇ ਜਿਵੇਂ ਗੱਲ ਕਰ ਰਹੇ ਸੀ, ਉਹ ਤਰੀਕਾਕਾਰ ਇੱਕ ਸੁਲਝੇ ਹੋਏ ਸਿਆਸਤਦਾਨ ਦੇ ਤਰੀਕੇਕਾਰ ਵਾਲਾ ਹੈਗਾ, ਕਿਉਂਕਿ ਉਹ ਲੀਡਰ ਤਾਂ ਕਾਗ ਹੈਗੇ, ਤੇ ਹੁਣ ਠੀਕ ਥਾਂ ਬੈਠੇ ਗਲਤ ਥਾਂ ਬੈਠੇ, ਅਗਲੇ ਦੀ ਆਪਣੀ ਮਰਜ਼ੀ ਆ, ਹੈ ਨਾ, ਜਿੱਥੇ ਮਰਜ਼ੀ ਕੋਈ ਵਿਚਰੇ, ਪਰ ਉਹ ਸਿਆਸਤਦਾਨ ਹੈਗੇ, ਮੌਕੇ ਦੀ ਨਜਾਕਤ ਦੇ ਉੱਤੇ ਉਹਨਾਂ ਨੂੰ ਚੌਕਾ ਛੱਕਾ ਮਾਰਨਾ ਆਉਂਦਾ ਹੈ, ਪਰ ਕਈ ਵਾਰ ਟਪਲਾ ਖਾ ਜਾਂਦੇ ਨੇ, ਰਹਿ ਫਿਰ ਦੂਰ ਜਾਂਦੇ ਨੇ। ਜੀ ਜੀ। ਸੋ ਉਹ ਜਾਖੜ ਹੁਣ ਸੀਐਮ ਦਾ ਚਿਹਰਾ ਬਣਨ ਨੂੰ ਕਾਲੇ ਨੇ। ਠੀਕ ਹੈ। ਉਹ ਜਾਖੜ ਹੁਣ ਬੀਜੇਪੀ ਵੱਲੋਂ ਬੜਾ ਭਰਾ ਬਣ ਕੇ ਅਕਾਲੀਆਂ ਦਾ ਗੱਠਜੋੜ ਵੀ ਚਾਹੁੰਦੇ ਨੇ, ਤੇ ਪਰ ਚਾਹੁੰਦੇ ਵੀ ਇਸ ਸ਼ਰਤ ਨੇ ਕਿ ਸੀਐਮ ਦਾ ਚਿਹਰਾ ਮੈਂ ਹੋਊਂਗਾ। ਹੁਣ ਇੱਥੇ ਪਤਾ ਨਹੀਂ ਹੁੰਦਾ ਕਦੋਂ ਕੋਈ ਮਨੋਹਰ ਲਾਲ ਬਣ ਜਾਵੇ, ਤੇ ਕਦੋਂ ਕੋਈ ਸੈਣੀ ਬਣ ਜਾਵੇ, ਤੇ ਕਦੋਂ ਕੋਈ ਭਜਨ ਲਾਲ ਉੱਥੇ ਵਾਲਾ ਰਾਜਸਥਾਨ ਵਾਲਾ ਭਜਨ ਸ਼ਰਮਾ ਕੀ ਉਹ ਬਣ ਜਾਵੇ ਨਾ, ਪਤਾ ਹੀ ਨਹੀਂਗਾ ਬੀਜੇਪੀ ਕਿੱਥੋਂ ਕਿਹਨੂੰ ਕੱਢ ਲਿਆਉਂਦੀ ਹੈ। ਸੋ ਇਸ ਲਈ ਪਹਿਲਾਂ ਤਾਂ ਉਹਦੇ ਲਈ ਬਈ ਪੰਜਾਬ ਤਿਆਰ ਵੀ ਹੈ ਕਿ ਨਹੀਂ, ਇਹ ਹਿਸਾਬ ਲਾ ਲਿਓ ਜਾਖੜ ਸਾਹਿਬ, ਫੇਰ ਗੱਲਾਂ ਕਰੋ ਇਹ ਤਾਂ। ਹਾਂ, ਪਰ ਜਾਖੜ ਹੋਰੀ ਬਤੌਰ ਸਿਆਸਤਦਾਨ ਜਿਹੜਾ ਹਮਲਾ ਕਰ ਰਹੇ ਨੇ, ਉਹ ਲੋਕਾਂ ਨੂੰ ਲੱਗ ਰਿਹਾ ਕਿ ਇਹ ਹੋਣਾ ਚਾਹੀਦਾ। ਠੀਕ ਹੈ। ਹੁਣ ਉਹ ਕਹਿੰਦੇ ਵੀ ਆ ਡੋਪ ਟੈਸਟ ਖੇਡੀ ਜਾਂਦੇ ਨੇ ਸੱਤਾਧਾਰੀ ਤੇ ਵਿਰੋਧੀ ਧਿਰ, ਰਾਜਾ ਵੜਿੰਗ ਵੀ ਤੇ ਉਧਰ ਹਰਪਾਲ ਚੀਮਾ ਵੀ, ਉਹ ਕਹਿੰਦਾ ਡੋਪ ਟੈਸਟ ਛੱਡੋ, ਇਹਨਾਂ ਦਾ ਸਾਰਿਆਂ ਦਾ ਮਨੀ ਟ੍ਰੇਲ ਟੈਸਟ ਕਰੋ, ਜੀ ਜੀ, ਆਮਦਨ ਦੀ ਜਾਂਚ ਕਰਾਓ, ਵੀ 3 ਸਾਲਾਂ ਚ ਅਜਿਹੀ ਕਿਹੜੀ ਗਿੱਦੜ ਸਿੰਘੀ ਮਿਲ ਗਈ, ਕਿਹੜੀ ਲੋਟਰੀ ਲੱਗ ਗਈ ਸੱਤਾਧਾਰੀ ਧਿਰਾਂ ਦੇ। ਉਹ ਤਾਂ ਸ਼ਰੇਆਮ ਦੋਸ਼ ਲਾ ਰਹੇ ਨੇ, ਉਹ ਕਹਿੰਦੇ ਵੀ ਤੁਸੀਂ ਚਿੱਟੇ ਦੇ ਖਿਲਾਫ ਕੀ ਲੜੋਗੇ, ਚਿੱਟਾ ਵੇਚਣ ਵਾਲੇ ਤਾਂ ਤੁਸੀਂ ਫੰਡ ਲਏ ਹੋਏ ਨੇ। ਸਹੀ। ਤੇ ਜੇ ਅਗਲਾ ਝੂਠਾ ਦੋਸ਼ ਲਾ ਰਿਹਾ ਬਾਈ, ਹੁਣ ਤੱਕ ਪਰਚਾ ਹੋ ਕੇ ਅੰਦਰ ਫੜ ਕੇ ਕੀਤਾ ਹੁੰਦਾ ਤੁਸੀਂ, ਤੇ ਜਵਾਬ ਦਿਓ ਜਾਂ ਤਾਂ ਉਹਦੀ ਗੱਲ ਦਾ, ਜਾਂ ਤੁਸੀਂ ਉਹਦੇ ਤੇ ਕੇਸ ਕਰੋ ਕਿ ਵੀ ਸਾਡੀ ਕਿਰਦਾਰਕੁਸ਼ੀ ਕਰ ਰਹੇ ਆ। ਪਰ ਜੇ ਤੁਹਾਡੇ ਬੁੱਲਾਂ ਤੇ ਜਿੱਪ ਲੱਗ ਗਈ ਆ, ਫਿਰ ਇਹਦਾ ਮਤਲਬ ਹੈ ਦਾਲ ਚ ਕਾਲਾ, ਜੇ ਅਗਲਾ ਕਹਿ ਰਿਹਾ। ਸਹੀ ਸਹੀ। ਉਹ ਇੱਥੋਂ ਤੱਕ ਵੀ ਪੁੱਛ ਰਿਹਾ, ਕਹਿੰਦਾ ਵੀ ਏਡੀਆਂ ਬੜੀਆਂ ਗੱਡੀਆਂ ਕਿੱਥੋਂ ਆ ਗਈਆਂ, ਮੈਂ ਤਾਂ ਅਜੇ ਵੀ ਇਨੋਵਾ ਚ ਘੁੰਮਦਾ, ਜਦੋਂ ਕਿ ਤਕੜਾ ਕਾਰੋਬਾਰੀਆਂ ਚੋਂ ਕਾਰੋਬਾਰੀ ਹੈ ਇਹਨੂੰ ਜਾਖੜ। ਸਹੀ ਹੈ। ਵੱਡੇ ਬਾਗਵਾਨਾਂ ਚੋਂ 1 ਨੰਬਰ ਬਾਗਵਾਨਾਂ ਚੋਂ ਆਉਂਦਾ ਪੰਜਾਬ ਚੋਂ। ਕਿੰਨੂਆਂ ਦਾ ਸਭ ਤੋਂ ਵੱਡਾ ਮਤਲਬ ਖੇਤੀ ਦਾ ਉਹਦੇ ਕੋਲ ਉਹ ਹੈ ਬਾਗਵਾਨ ਦਾ, ਤੇ ਸੋਨੀਆ ਗਾਂਧੀ ਨੂੰ ਹਰ ਸਾਲ ਟੋਕਰਾਂ ਦੇਣ ਜਾਂਦਾ ਸੀ। ਸੋ ਇਸ ਲਈ ਫਿਰ ਤਾਂ ਵੀ ਉਹ ਬੰਦਾ ਆਪਣੇ ਆਪ ਨੂੰ ਇਹ ਦੱਸ ਰਿਹਾ ਕਿ ਵੀ ਜੇ ਮੇਰੇ ਕੋਲ ਕੁਛ ਹੈਗਾ ਤਾਂ ਮੇਰਾ ਹਿਸਾਬ ਕਿਤਾਬ ਸਹੀ ਆ, ਤੁਸੀਂ ਇਹਨਾਂ ਦੀ ਜਾਂਚ ਕਰੋ ਕਿ 3 ਸਾਲਾਂ ਚ ਇਹੋ ਜਿਹਾ ਕਿੱਥੋਂ ਆ ਗਿਆ ਆਮਦਨ। ਬਿਲਕੁਲ MLA ਕੋਲ ਤਨਖਾਹ ਪੱਤਿਆਂ ਤੋਂ ਇਲਾਵਾ ਜੇ ਹੋਰ ਕੋਈ ਸਾਧਨ ਨਹੀਂ ਗਾ, ਫਿਰ ਉਹਦੀ ਆਮਦਨ ਚ ਇੰਨਾ ਵਾਧਾ ਕਿੱਥੋਂ ਹੋ ਜਾਂਦਾ। ਸਹੀ ਹੈ। ਇਸ ਲਈ ਉਹ ਕਹਿੰਦੇ ਮਨੀ ਜਾਂਚ ਕਰਾਓ, ਇਹਨਾਂ ਦੀ ਆਮਦਨ ਦੀ ਜਾਂਚ ਕਰੋ। ਹੋਰ ਤਰੀਕਾ ਉਹਨਾਂ ਨੇ ਸਵਾਲ ਖੜਾ ਕਰਤਾ, ਉਹ ਕਹਿੰਦੇ ਵੀ 3 ਸਾਲਾਂ ਦੇ ਅੰਦਰ ਇਹਨਾਂ ਦੇ 8-8, 10-10 ਏਕੜ ਦੇ ਫਾਰਮ ਹਾਊਸ ਬਣ ਗਏ। ਠੀਕ ਹੈ। ਉਹ ਕਹਿੰਦੇ ਕੈਪਟਨ ਦਾ 4 ਏਕੜ ਦੇ ਫਾਰਮ ਹਾਊਸ ਨੂੰ ਬਹੁਤ ਰੌਲਾ ਪਾਉਂਦੇ ਸੀ ਸਾਰੇ, ਉਦੋਂ ਤਾਂ ਫਿਰ ਵੀ 4 ਏਕੜ ਦਾ ਸੀ, ਉਹਦੇ ਮੂਹਰੇ ਤਾਂ ਮਹਾਰਾਜਾ ਵੀ ਲੱਗਦਾ ਸੀ ਕਹਿੰਦੇ, ਹੈ ਨਾ। ਤੇ ਪਰ ਇਹ ਦੱਸੋ ਕਿਹੜੇ ਮਹਾਰਾਜੇ ਨੇ ਕਿ ਜਿਨ੍ਹਾਂ ਦੇ 3 ਸਾਲਾਂ ਦੇ ਵਿੱਚ 8-10 ਏਕੜ ਦੇ ਵੱਡੇ ਫਾਰਮ ਹਾਊਸ ਬਣ ਗਏ। ਹੋਰ ਇਹ ਤੋਂ ਗਾਹਾਂ ਉਹਨਾਂ ਨੇ ਹਮਲਾ ਕੀਤਾ ਸ਼ਰੇਆਮ। ਉਹ ਕਹਿੰਦੇ ਵੀ ਇਹਨਾਂ ਨੇ ਆਪਣੇ ਨਾਂ ਤੇ, ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ, ਘਰ ਵਾਲੀ ਜਵਾਕਾਂ ਦੇ ਨਾਂ ਤੇ ਗੋਆ ਤੱਕ ਚ ਜ਼ਮੀਨਾਂ ਲੈ ਲਈਆਂ। ਚਲੋ ਉਹ ਤਾਂ ਗੋਆ ਤੱਕ ਗਏ ਨੇ, ਪੰਜਾਬ ਦੇ ਲੋਕ ਤਾਂ ਆਸਟ੍ਰੇਲੀਆ ਤੱਕ ਡੋਲੀ ਜਾਂਦੇ ਨੇ ਚੀਜ਼ਾਂ, ਬਿਲਕੁਲ ਕਹਿੰਦੇ ਨੇ। ਸਹੀ ਹੈ। ਉਹ ਤਾਂ ਕਹਿੰਦੇ ਜੀ ਉੱਥੇ ਤੱਕ ਸਾਰਾ ਕੁਝ ਹੋ ਗਿਆ, ਸਰਕਾਰ ਜੇ ਨਾ ਆਈ ਦੁਬਾਰਾ ਕਹਿੰਦੇ ਸਾਰੇ ਆਸਟ੍ਰੇਲੀਆ ਨੂੰ ਭੱਜਣਗੇ ਲੋਕ, ਤਾਂ ਇਹ ਕਹਿੰਦੇ ਨੇ ਇਨਵੈਸਟਮੈਂਟ ਤਾਂ ਉੱਥੇ ਹੋ ਗਈ। ਸੋ ਇਹ ਲੋਕਾਂ ਦੀ ਜ਼ਬਾਨ ਤੁਸੀਂ ਫੜ ਨਹੀਂ ਸਕਦੇ, ਤੇ ਜੇ ਕਿਤੇ ਅੱਗ ਲੱਗੀ ਹੁੰਦੀ ਹੈ ਧੂੰਆਂ ਤਾਂ ਹੀ ਉੱਡਦਾ। ਸੋ ਇਸ ਲਈ ਇਹ ਸਾਰੇ ਪਹਿਲੂਆਂ ਦੇ ਉੱਤੇ ਉਹ ਕਹਿੰਦੇ ਜੀ ਜਾਂਚ ਕਰਾਓ, ਤੇ ਜਾਂਚ ਈਡੀ ਤੋਂ ਕਰਾਓ। ਈਡੀ ਫਿਰ ਜਾਖੜ ਸਾਹਿਬ ਦੀ ਆਪਣੀ ਹੈ ਬਈ, ਈਡੀ ਤੋਂ ਤਾਂ ਜੋ ਮਰਜ਼ੀ ਤਿਆਰ ਕਰਾ ਲਓ। ਫਿਰ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਨੀ, ਜਿਹੜੇ ਇਹਨਾਂ ਚੋਂ ਆਪਣੇ ਵਾਲੇ ਪਾਸੇ ਲਿਜਾਣੇ ਹੋਣਗੇ, ਉਹਨਾਂ ਦੀ ਈਡੀਆਂ ਦੀ ਫਾਈਲਾਂ ਦਾ ਪੰਨਾ ਖੁੱਲੂਗਾ ਹੀ ਨਹੀਂ, ਸਿਰਫ ਫਾਈਲ ਬਣੂਗੀ, ਤੇ ਜਿਨ੍ਹਾਂ ਦੇ ਉੱਤੇ ਕਾਰਵਾਈ ਸੱਚਮੁੱਚ ਕਰਨੀ ਹੋਵੇ। ਪਰ ਮੈਂ ਤਾਂ ਕਹਿੰਦਾ ਜੀ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਜੇ ਡੋਪ ਟੈਸਟ ਕਰਾਉਣਾ ਹੈ ਤਾਂ 117 MLA ਦਾ ਕਰਾਓ, 13 ਲੋਕ ਸਭਾ 7 ਰਾਜ ਸਭਾ ਦਾ ਕਰਾਓ। ਉਸੇ ਤਰ੍ਹਾਂ ਆਮਦਨ ਦੀ ਜਾਂਚ ਮੌਜੂਦਾ ਦੀ ਵੀ ਕਰਾਓ ਤੇ ਸਾਬਕਾ ਦੀ ਵੀ ਕਰਾਓ, ਪ੍ਰਧਾਨਾਂ ਦੀ ਵੀ ਕਰਾਓ ਤੇ ਸਾਬਕਾ ਪ੍ਰਧਾਨਾਂ ਦੀ ਵੀ ਕਰਾਓ, ਵਿਰੋਧੀ ਧਿਰ ਦੇ ਲੀਡਰ ਦੀ ਵੀ ਕਰਾਓ, ਸੱਤਾਧਾਰੀ ਧਿਰ ਦੀ ਵੀ ਕਰਾਓ, ਸਾਰੀ ਲੀਡਰਸ਼ਿਪ ਦੀ ਜਾਂਚ ਕਰਾਓ ਨਾ, ਫਿਰ ਤਾਂ ਸਵਾਲ। ਜੀ ਬਿਲਕੁਲ
ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਨਸ਼ਾ ਤਸਕਰਾਂ ਦੀ ਜਿਵੇਂ ਤੁਸੀਂ ਆਪਾਂ ਜ਼ਿਕਰ ਕਰ ਹੀ ਰਹੇ ਸੀਗੇ, ਕਹਿੰਦੇ ਫੜੇ ਗਏ ਵੱਡੇ ਨਸ਼ਾ ਤਸਕਰਾਂ ਦੇ ਕੋਲੋਂ ਨਸ਼ਾ ਬਰਾਮਦ ਕਿਉਂ ਨਹੀਂ ਹੋ ਰਿਹਾ? ਇਹ ਵੱਡਾ ਸਵਾਲ ਹੈ। ਹਾਂ ਪ੍ਰਵੀਨ ਜੀ, ਪਹਿਲਾਂ ਤਾਂ ਤਸਕਰ ਦੀ ਪਰਿਭਾਸ਼ਾ ਕੀ ਹੈ ਇਹ ਪਤਾ ਨਹੀਂ, ਡੀਜੀਪੀ ਸਾਹਿਬ ਨੂੰ ਪਤਾ ਹੋਊਗਾ। ਡੀਜੀਪੀ ਸਾਹਿਬ ਤਾਂ ਕਹਿ ਰਹੇ ਸੀਗੇ ਕਿ ਅਸੀਂ 3 ਮਹੀਨਿਆਂ 'ਚ 14,734 ਤਸਕਰ ਫੜ ਲਏ, ਮਤਲਬ ਲਗਭਗ 15,000। ਤੇ ਆ ਹੁਣ 1 ਮਾਰਚ ਤੋਂ ਅੱਜ ਤੱਕ 16,492 ਤਸਕਰ ਫੜੇ, ਮਤਲਬ ਹਰ ਰੋਜ਼ 163 ਜੀ। ਤੇ ਇਹ ਇਦਾਂ ਫੜ ਕੇ ਤਾਂ ਇਹ ਲੱਗਦਾ ਕਿ ਲੈ ਵੀ ਕਾਫੀ ਨਸ਼ੇ ਨੂੰ ਠੱਲ ਪੈ ਗਈ ਜੇ ਨੇੜੇ ਤਸਕਰ ਫੜੇ ਜਾ ਰਹੇ ਨੇ, ਫਿਰ ਤਾਂ ਨਸ਼ਾ ਰੁਕ ਗਿਆ ਹੋਊਗਾ, ਚੇਨ ਟੁੱਟ ਗਈ ਹੋਊਗੀ। ਪਰ ਇਹਨਾਂ ਤਸਕਰਾਂ 'ਚ ਬਹੁ ਗਿਣਤੀ ਉਹ ਨੇ ਜਿਨ੍ਹਾਂ ਦੇ ਉੱਤੇ ਧਾਰਾ 27, 61, 85 ਦੇ ਤਹਿਤ ਪਰਚਾ ਦਰਜ ਜੀ। ਧਾਰਾ 27/61/85 ਦੇ ਤਹਿਤ ਜੇ ਕੇਸ ਦਰਜ ਹੁੰਦਾ ਹੈ, ਇਹਨਾਂ ਕੇਸਾਂ 'ਚ ਨਸ਼ੇ ਦੀ ਕੋਈ ਵੀ ਰਿਕਵਰੀ ਨਹੀਂ ਹੈ। ਚਰਨਜੀਤ ਭੁੱਲਰ ਹੋਰੀ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਕਹਿੰਦੇ ਸਾਡੀ ਟੀਮ ਨੇ ਥਾਣਿਆਂ 'ਚ ਜਾ ਕੇ ਸਰਵੇ ਕੀਤਾ, ਥਾਣਾ ਆਧਾਰਿਤ ਜਿੱਥੇ ਜਿੱਥੇ ਜੇ ਪਰਚੇ ਹੁੰਦੇ ਨੇ। ਕਹਿੰਦੇ ਉਹ ਦੱਸਦੇ ਨੇ ਜੀ ਕਿ ਬਿਲਕੁਲ ਜੀ ਪੁਲਿਸ ਨੂੰ ਮੁਖਬਰ ਖਬਰ ਦਿੰਦਾ ਹੈ ਤੇ ਮੁਖਬਰ ਦੀ ਖਬਰ ਤੇ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਆ ਕੇ ਛਾਪਾ ਮਾਰਦੀ ਹੈ। ਉਹ ਛਾਪਾ ਕਦੇ ਡਰੇਨ 'ਚ ਮਾਰਨਾ ਪੈਂਦਾ ਹੈ, ਕਦੇ ਮਤਲਬ ਜਿਹਦੇ 'ਚ ਪਾਣੀ ਨਹੀਂ ਆ ਰਿਹਾ ਹੈ ਨਾ, ਉਸ ਕਿਸੇ ਟੋਏ ਟਿੱਬੇ ਮਤਲਬ ਉਹਦੇ ਵਿੱਚ ਕਿਸੇ ਖਾਲ 'ਚ ਹੈ ਨਾ, ਕਿਸੇ ਸੂਏ 'ਚ ਕਿਤੇ ਬੈਠੇ ਨੇ ਜੀ, ਕਿਸੇ ਝਾੜੀਆਂ 'ਚ, ਕਿਸੇ ਖਾਲੀ ਪਲਾਟ 'ਚ, ਕਿਸੇ ਢਹਿ ਹੋਏ ਮਕਾਨ 'ਚ, ਕਹਿੰਦੇ ਉੱਥੇ ਛਾਪਾ ਮਾਰਿਆ ਜਾਂਦਾ। ਜਦੋਂ ਛਾਪਾ ਮਾਰਦੇ ਨੇ ਫਿਰ ਉੱਥੇ ਜੀ ਜੋ ਬਰਾਮਦ ਹੁੰਦਾ ਹੈ, ਕੋਈ 2 ਬੰਦੇ ਫੜ ਲਏ, 1 ਬੰਦਾ ਫੜ ਲਿਆ, ਉਹਨਾਂ ਕੋਲ 10 ਦਾ ਨੋਟ ਮਿਲਦਾ। ਠੀਕ ਹੈ, ਅੱਛਾ। ਤੇ ਜੀ 1 ਲਾਈਟਰ ਮਿਲਦਾ, 1 ਸਿਲਵਰ ਪੇਪਰ ਮਿਲਦਾ। ਇਹ ਬਰਾਮਦ ਹੋਈ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਚਾਟੀ ਪਿੰਡ ਥਾਣੇ ਦੇ 27 ਮਈ ਨੂੰ ਕਹਿੰਦੇ ਕੇਸ ਦਰਜ ਹੋਇਆ ਕਿ ਮੜੀਆਂ 'ਚ ਇੱਕ ਨੌਜਵਾਨ 10 ਰੁਪਏ ਦੇ ਨੋਟ ਨਾਲ ਧੂੰਆਂ ਖਿੱਚਦਾ ਫੜਿਆ ਗਿਆ, ਉਹਦੇ ਕੋਲ ਲਾਈਟਰ ਤੇ ਸਿਲਵਰ ਪੇਪਰ ਬਰਾਮਦ। 28 ਮਈ ਨੂੰ ਮੱਤੇਵਾਲ ਥਾਣੇ 'ਚ ਕੇਸ ਦਰਜ ਅਨੁਸਾਰ ਪਿੰਡ ਝਾਮਕਾ ਨੇੜੇ ਝਾੜੀਆਂ 'ਚੋਂ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਅੱਧ ਜਲਿਆ 10 ਦਾ ਨੋਟ, ਲਾਈਟਰ ਤੇ ਸਿਲਵਰ ਪੰਨੀ ਮਿਲੀ। ਇਸੇ ਦਿਨ ਖਿਲਚੀਆਂ ਥਾਣੇ ਦੀ ਪਾਰਟੀ ਨੇ ਗਸ਼ਤ ਦੌਰਾਨ ਡਰੇਨ 'ਚੋਂ 2 ਜਣੇ ਫੜੇ ਜਿਨ੍ਹਾਂ ਕੋਲ 10 ਦੇ ਨੋਟ, ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਇਸੇ ਤਰ੍ਹਾਂ ਭਿੰਡੀ ਸੈਦਾ ਥਾਣੇ 'ਚ 29 ਮਈ ਨੂੰ ਦਰਜ ਕੇਸ 'ਚ ਪੁਲਿਸ ਨੇ ਪਿੰਡ ਵਜੀਦ ਦੇ ਬੰਦ ਪਏ ਸੂਏ 'ਚ 2 ਮੁੰਡੇ ਫੜੇ ਜਿਨ੍ਹਾਂ ਕੋਲੋਂ 10 ਦਾ ਨੋਟ, ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਕਿਸੇ ਵੀ ਕੇਸ 'ਚ ਨਸ਼ੇ ਦੀ ਬਰਾਮਦਗੀ ਨਹੀਂ ਹੋਈ। ਇਵੇਂ ਹੀ ਬਿਆਸ ਥਾਣੇ 'ਚ 28 ਮਈ ਨੂੰ ਦਰਜ ਕੇਸ ਅਨੁਸਾਰ ਪੁਲਿਸ ਪਾਰਟੀ ਨੇ ਝਾੜੀਆਂ 'ਚ 2 ਨੌਜਵਾਨ ਫੜੇ ਜਿਨ੍ਹਾਂ ਕੋਲੋਂ 2 10 ਦੇ ਨੋਟ, ਲਾਈਟਰ ਤੇ ਸਿਲਵਰ ਪੇਪਰ ਮਿਲਿਆ। ਹੁਣ ਇਹਨਾਂ ਨੂੰ ਵੀ ਇਹ ਤਸਕਰ ਦੱਸਦੇ ਨੇ ਬਾਈ ਜੀ, ਇਹ ਵੀ ਬੜੇ ਤਸਕਰ ਨੇ। ਮਤਲਬ 10 ਰੁਪਏ ਦੇ ਨੋਟ ਤੋਂ ਉੱਪਰ ਨਹੀਂ ਜਾ ਰਹੀ ਪੁਲਿਸ ਦੀ ਸਕ੍ਰਿਪਟ, ਇਹਦੇ ਨੋਟ ਤੱਕ ਵੀ ਨਹੀਂ ਗਈ। ਤੇ ਇੱਕੋ ਤਰ੍ਹਾਂ ਦੀ ਇਬਾਰਤ ਜਦੋਂ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਫਾਈਲਾਂ ਕੱਢ ਕੇ ਦੇਖੋਗੇ, ਇਸੇ ਤਰ੍ਹਾਂ ਦੀ ਇੱਕੋ ਤਰ੍ਹਾਂ ਦੀ ਇਬਾਰਤ ਮਿਲੂਗੀ ਸਾਰੇ ਥਾਣਿਆਂ 'ਚ। ਜਦੋਂ ਤੁਸੀਂ ਪਹਿਲਾਂ ਫੀਮ ਭੁੱਕੀ ਵਾਲੇ ਝੋਲੇ ਫੜ ਹੁੰਦੇ ਸੀ, ਕਦੇ ਸਾਈਕਲ ਤੇ, ਉਸ ਤੋਂ ਬਾਅਦ ਮੋਟਰਸਾਈਕਲ ਤੇ, ਇਬਾਰਤ ਇੱਕੋ ਜਿਹੀ ਹੁੰਦੀ ਸੀ, ਨਾਕਾ ਲਗਾਇਆ ਥਾ ਵਹਾਂ ਖੜੇ ਥੇ, ਹੈ ਨਾ, ਉਹ ਇੱਕੋ ਤਰੀਕਾ। ਤੇ ਹੁਣ ਉਹੀ ਤਰੀਕਾਕਾਰ ਤੁਹਾਡਾ ਇਸ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਵੀ ਹੈ। ਇੱਕੋ ਕਾਗਜ਼ ਸਾਰੇ ਥਾਣਿਆਂ 'ਚ ਘੁੰਮੀ ਜਾਂਦਾ, ਉਹੀ ਢੰਗ ਤਰੀਕਾ, 10 ਦਾ ਨੋਟ, ਸਿਲਵਰ ਪੇਪਰ ਤੇ 1 ਲਾਈਟਰ। ਤੇ ਇਹਨਾਂ ਦੀ ਗਿਣਤੀ ਡੀਜੀਪੀ ਸਾਹਿਬ ਤਸਕਰਾਂ 'ਚ ਗਣਾਉਂਦੇ ਨੇ ਫਿਰ ਜੀ ਕਿ ਇੰਨੇ ਤਸਕਰ ਫੜ ਲਏ। ਸੋ ਇਹਨਾਂ 'ਚੋਂ ਕਿੰਨੇ ਕੁ ਸਹੀ ਨੇ, ਕਿੰਨੇ ਕੁ ਨਹੀਂ, ਕਿਉਂਕਿ ਦੱਸਦੇ ਨੇ, ਦੱਸਣ ਵਾਲੇ ਤਾਂ ਜਿਹੜੇ ਪੁਰਾਣੇ ਵਿਚਾਰੇ ਕਈ ਕੇਸਾਂ 'ਚ ਉਲਝੇ ਹੁੰਦੇ ਨੇ, ਛੱਡ ਚੁੱਕੇ ਹੁੰਦੇ ਨੇ, ਕੋਈ ਚੋਰੀ ਚਕਾਰੀ ਵਾਲਾ, ਉਹਨਾਂ ਨੂੰ ਥਾਣੇ ਬੁਲਾ ਕੇ ਕਹਿੰਦੇ ਕਿਹਾ ਗਿਆ ਕਿ ਭਰਾਵਾ ਆਹ ਕੇਸ ਪਵਾ ਲਾ, ਅਸੀਂ ਗਿਣਤੀ ਪੂਰੀ ਕਰਨੀ ਆ। ਸੋ ਇੱਥੋਂ ਤੱਕ ਦੀ ਸਥਿਤੀ ਆ। ਸੋ ਇਸ ਲਈ ਅੱਜ ਯੁੱਧ ਨਸ਼ਿਆਂ ਵਿਰੁੱਧ ਦਾ ਧੂੰਆਂ ਬਾਹਰ ਨਿਕਲ ਰਿਹਾ ਜਨਾਬ ਜੀ। ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਨਸ਼ਾ ਤਸਕਰਾਂ ਤਾਂ ਮੈਨੂੰ ਯਾਦ ਆ ਕਿ ਨਸ਼ਾ ਤਸਕਰ ਤਾਂ ਲੱਭਣ ਦੀ ਲੋੜ ਹੀ ਨਹੀਂ ਸ਼ਰਮਾ ਜੀ। ਜਿਹੜੇ ਪਿੰਡਾਂ ਦੇ ਲੋਕ ਜਿਨ੍ਹਾਂ ਦੀਆਂ ਸ਼ਿਕਾਇਤਾਂ ਕਰਦੇ ਆ ਉਹਨਾਂ ਤੇ ਕਾਰਵਾਈਆਂ ਪਾ ਦਿਓ, ਸਾਰਾ ਕੁਝ ਦੱਸ ਦੇਣਗੇ। ਪਰ ਰੌਲਾ ਤੇ ਇਹ ਆ ਵੀ ਇਹਨਾਂ ਤੋਂ ਨਾ ਤਾਂ ਤਸਕਰ ਫੜੇ ਜਾਂਦੇ ਆ, ਨਾ ਕੋਰਟਾਂ ਦੇ ਵਿੱਚ ਜਾ ਕੇ ਜਦੋਂ ਕੇਸ ਅਦਾਲਤਾਂ ਦੇ ਵਿੱਚ ਜਾਂਦੇ ਆ ਉਦੋਂ ਮਗਰ ਝਗੜੇ ਜਾਂਦੇ ਆ ਜੀ। ਬਹੁਤ ਧੰਨਵਾਦ ਜੀ ਇੱਕ ਵਾਰ ਫਿਰ ਤੋਂ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।